बहुत सारे ਜਿਹੜੇ ਸੱਜਣ ਨੇ ਉਹਨਾਂ ਨੂੰ ਬਹੁਤ ਫਿਕਰ ਲੱਗਿਆ ਰਹਿੰਦਾ ਵੀ ਕਿਤੇ ਪੰਜਾਬ ਦੇ ਵਿੱਚ ਜਿਹੜੀ ਆਪਾਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਤੇ ਜਦੋਂ ਵੀ ਕੋਈ ਮੰਗ ਜਦੋਂ ਵੀ ਕੋਈ ਗੱਲ ਉੱਠਦੀ ਆ ਵੀ ਉਦੋਂ ਕਿਤੇ ਮਾਹੌਲ ਖਰਾਬ ਨਾ ਹੋ। ਇਸ ਗੱਲ ਦੀ ਫਿਕਰ ਘੱਟ ਹੁੰਦੀ ਆ ਵੀ ਸਿੱਖਾਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ, ਸਿੱਖਾਂ ਤੇ ਜ਼ੁਲਮ ਹੋ ਰਿਹਾ, ਸਿੱਖਾਂ ਨੂੰ ਦਬਾਇਆ ਜਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਫਿਕਰ ਵੱਧ ਪਿਆ ਹੁੰਦਾ ਵੀ ਕਿਤੇ ਮਾਹੌਲ ਖਰਾਬ ਨਾ ਹੋਵੇ। ਮਨੀਕਰਨ ਜਿਹੜੀਆਂ ਸਿੱਖ ਸੰਗਤਾਂ ਗਈਆਂ ਹੋਈਆਂ ਸੀ ਹਿਮਾਚਲ ਪ੍ਰਦੇਸ਼ ਚ ਗੁਰਦੁਆਰੇ ਚ, ਉੱਥੇ ਕੁੱਟ ਕਟਾਪਾ ਹੋਇਆ ਤੇ ਪਹਾੜੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਗਈਆਂ ਸੰਗਤਾਂ ਨਾਲ ਬਦਸਲੂਕੀ ਕੀਤੀ ਹੈ। ਗੁਰਦੁਆਰਾ ਸਾਹਿਬਾਨ ਦੀ ਪਾਰਕਿੰਗ ਵਿੱਚ ਜਾਂ ਇੱਧਰ ਉੱਧਰ ਸਿੱਖਾਂ ਦੇ ਉੱਤੇ ਕਟਾਪਾ ਚਾੜਿਆ ਗਿਆ। ਉਪਰੰਤ ਗੱਡੀਆਂ ਮੋਟਰਾਂ ਭੰਨੀਆਂ ਗਈਆਂ ਨੇ ਤੇ ਝੰਡੇ ਖਾਸ ਤੌਰ ਦੇ ਉੱਤੇ ਜਿਹੜੇ ਆ ਉਹਨਾਂ ਉੱਤੇ ਜਿਨ੍ਹਾਂ ਤੇ ਖੰਡਾ ਕਿਰਪਾਨ ਵਗੈਰਾ ਬਣਿਆ ਹੋਵੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਿਮਾਚਲ ਪ੍ਰਦੇਸ਼ ਦੇ ਵਿੱਚ ਹਿੰਦੂ ਤਵੀਆਂ ਦਾ ਇੰਨਾ ਜ਼ੋਰ ਆ ਵੀ ਕੋਈ ਵੀ ਉੱਥੇ ਇਹਨਾਂ ਦੇ ਨਾਲ ਪੰਗਾ ਲੈ ਕੇ ਰਾਜੀ ਨਹੀਂ। ਜਿਨ੍ਹਾਂ ਲੋਕਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ ਉਹਨਾਂ ਨੂੰ ਬੇਨਤੀ ਆ ਵੀ ਕਦੇ ਕਦੇ ਹਿਮਾਚਲ 'ਚ ਜਾ ਕੇ ਆਪਦਾ ਜੂਤ ਪ੍ਰਦਾਨ ਕਰਵਾ ਕੇ ਆ ਜਾਣ ਤੇ ਪਤਾ ਲੱਗ ਜਾਵੇ ਵੀ ਕਿਹੜੇ ਭਾਅ ਵਿਕਦੀ ਆ। ਸਿੱਖਾਂ ਦੇ ਮੁਤਲਕ ਕਸ਼ਮੀਰੀਆਂ ਦਾ ਨਜ਼ਰੀਆ ਬਿਲਕੁਲ ਹਾਂ ਪੱਖੀ ਹੈ, ਪਰ ਸਾਡੇ ਬੰਦੇ ਭਾਰਤ ਮਾਤਾ ਕੀ ਜੈ ਵਾਲਾ ਜਿਨ੍ਹਾਂ ਨੂੰ ਬੁਖਾਰ ਚੜਿਆ ਹੋਇਆ ਉਹ ਕਹਿੰਦੇ ਆ ਮੁਸਲੇ ਬੜੇ ਖਰਾਬ ਨੇ, ਮੁਸਲਮਾਨ ਬੜੇ ਖਰਾਬ ਨੇ। ਜਿੰਨੇ YouTube ਚੈਨਲ ਨੇ ਸਾਰਿਆਂ ਨੇ ਇਹ ਖਬਰ ਤਾਂ ਘੱਟ ਲਾਈ ਆ ਕਿ ਸਿੱਖਾਂ ਨੂੰ ਸੁੱਤਿਆਂ ਪਿਆਂ ਨੂੰ ਟੁੱਟ ਕੇ ਪੈ ਗਏ ਤੇ ਕਟਾਪਾ ਚਾੜਿਆ ਹਿਮਾਚਲੀਆਂ ਨੇ। ਇਹ ਖਬਰ ਬੜੀ ਚਮਕਾ ਕੇ ਲਾਈ ਆ ਵੀ ਉੱਥੇ ਸਿੱਖਾਂ ਨੇ ਜੀ ਹੰਗਾਮਾ ਕੀਤਾ। ਇੱਥੇ ਫਿਕਰਮੰਦ ਮਹਿਕਮਾ ਜਿਹੜਾ ਉਹਨੇ ਪੋਸਟਾਂ ਪਾਉਣੀਆਂ ਸ਼ੁਰੂ ਵੀ ਕਰਤੀਆਂ ਸੋਸ਼ਲ ਮੀਡੀਆ ਤੇ ਵੀ ਦੇਖਿਓ ਕਿਤੇ ਪੰਜਾਬ 'ਚ ਮਾਹੌਲ ਨਾ ਖਰਾਬ ਹੋਵੇ। ਇੱਕ ਤਾਂ ਇਸ ਮਹਿਕਮੇ ਨੇ ਮਾਰ ਲਈ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਦੋਂ ਸਿੱਖ ਸੰਘਰਸ਼ ਜੋਬਨ ਤੇ ਸੀ ਉਦੋਂ ਇਹ ਮਹਿਕਮੇ ਵਾਲੇ ਪਤਾ ਨਹੀਂ ਕਿੱਥੇ ਲੁਕੇ ਰਹੇ। ਜੇ ਕਿਤੇ ਉਦੋਂ ਹੁੰਦੇ ਤਾਂ ਪਤਾ ਨਹੀਂ ਇਹ ਕੋਈ ਐਕਸ਼ਨ ਸਿੰਘਾਂ ਨੂੰ ਕਰਨ ਦਿੰਦੇ ਕਿ ਨਾ ਕਰਨ ਦਿੰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਸਾਰੇ ਜਿਹੜੇ ਸੱਜਣ ਨੇ ਉਹਨਾਂ ਨੂੰ ਬਹੁਤ ਫਿਕਰ ਲੱਗਿਆ ਰਹਿੰਦਾ ਵੀ ਕਿਤੇ ਪੰਜਾਬ ਦੇ ਵਿੱਚ ਜਿਹੜੀ ਆਪਾਂ ਪੰਥ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਤੇ ਜਦੋਂ ਵੀ ਕੋਈ ਮੰਗ ਜਦੋਂ ਵੀ ਕੋਈ ਗੱਲ ਉੱਠਦੀ ਆ ਵੀ ਉਦੋਂ ਕਿਤੇ ਮਾਹੌਲ ਖਰਾਬ ਨਾ ਹੋਵੇ। ਤੇ ਜਿਨ੍ਹਾਂ ਲੋਕਾਂ ਨੇ ਇਹ ਠੇਕਾ ਚੱਕਿਆ ਹੋਇਆ ਉਹਨਾਂ ਨੂੰ ਇਸ ਗੱਲ ਦੀ ਫਿਕਰ ਘੱਟ ਹੁੰਦੀ ਆ ਵੀ ਸਿੱਖਾਂ ਦੇ ਹੱਕਾਂ ਦੇ ਉੱਤੇ ਡਾਕਾ ਵੱਜ ਰਿਹਾ, ਸਿੱਖਾਂ ਤੇ ਜ਼ੁਲਮ ਹੋ ਰਿਹਾ, ਸਿੱਖਾਂ ਨੂੰ ਦਬਾਇਆ ਜਾ ਰਿਹਾ। ਉਹਨਾਂ ਨੂੰ ਇਸ ਗੱਲ ਦਾ ਫਿਕਰ ਵੱਧ ਪਿਆ ਹੁੰਦਾ ਵੀ ਕਿਤੇ ਮਾਹੌਲ ਖਰਾਬ ਨਾ ਹੋਵੇ। ਤੋ ਜਿਹੜਾ ਇਹ ਫਿਕਰਮੰਦ ਮਹਿਕਮਾ ਉਹਦੇ ਲਈ ਹੁਣ ਇੱਕ ਨਵੀਂ ਚਿੰਤਾ ਫੇਰ ਖੜੀ ਹੋ ਜਾਣੀ ਅੱਜ, ਕਿਉਂਕਿ ਰਾਤ ਮਨੀਕਰਨ ਜਿਹੜੀਆਂ ਸਿੱਖ ਸੰਗਤਾਂ ਗਈਆਂ ਹੋਈਆਂ ਸੀ ਹਿਮਾਚਲ ਪ੍ਰਦੇਸ਼ ਚ ਗੁਰਦੁਆਰੇ ਚ, ਉੱਥੇ ਕੁੱਟ ਕਟਾਪਾ ਹੋਇਆ ਤੇ ਪਹਾੜੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਉੱਥੇ ਗਈਆਂ ਸੰਗਤਾਂ ਨਾਲ ਬਦਸਲੂਕੀ ਕੀਤੀ ਹੈ। ਗੁਰਦੁਆਰਾ ਸਾਹਿਬਾਨ ਦੀ ਪਾਰਕਿੰਗ ਵਿੱਚ ਜਾਂ ਇੱਧਰ ਉੱਧਰ ਸਿੱਖਾਂ ਦੇ ਉੱਤੇ ਕਟਾਪਾ ਚਾੜਿਆ ਗਿਆ। ਉਪਰੰਤ ਗੱਡੀਆਂ ਮੋਟਰਾਂ ਭੰਨੀਆਂ ਗਈਆਂ ਨੇ ਤੇ ਝੰਡੇ ਖਾਸ ਤੌਰ ਦੇ ਉੱਤੇ ਜਿਹੜੇ ਆ ਉਹਨਾਂ ਉੱਤੇ ਜਿਨ੍ਹਾਂ ਤੇ ਖੰਡਾ ਕਿਰਪਾਨ ਵਗੈਰਾ ਬਣਿਆ ਹੋਵੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁੱਲ ਮਿਲਾ ਕੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਜਿਹੜਾ ਪਿਛਲੇ 3-4 ਸਾਲ ਤੋਂ ਹਰ ਸਾਲ ਹੁੰਦਾ ਉਹੀ ਇਸ ਵਾਰੀ ਫੇਰ ਹੋਇਆ। ਹਾਲਾਂਕਿ ਪ੍ਰਸ਼ਾਸਨ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਹਰ ਸਾਲ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ, ਜਿਹੜੇ ਹਿੰਦੂ ਤਵੀਏ ਨੇ ਜਾਂ ਇਉਂ ਕਹੀਏ ਵੀ ਪੱਗ ਦਾੜੇ ਦਸਤਾਰ ਦੇ ਦੁਸ਼ਮਣ ਨੇ, ਔਰ ਅੱਜ ਦੇ ਨਹੀਂ ਗੁਰੂ ਸਾਹਿਬਾਨ ਦੇ ਵੇਲੇ ਤੋਂ ਦੁਸ਼ਮਣ ਨੇ ਪਹਾੜੀਏ, ਵੀ ਉਹ ਹਰ ਸਾਲ ਇੱਥੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਆ। ਤੇ ਇਸ ਗੱਲ ਦੇ ਲਈ ਬਹੁਤ ਸਾਰੇ ਥਾਵਾਂ ਤੇ ਬਹੁਤ ਸਾਰੇ ਲੋਕਾਂ ਨੇ ਪ੍ਰਸ਼ਾਸਨ ਨੂੰ ਮਿਲਣਾ ਵੀ ਚਾਹਿਆ, ਪਰ ਪ੍ਰਸ਼ਾਸਨਿਕ ਅਧਿਕਾਰੀ ਸ਼ਰੇਆਮ ਕਹਿੰਦੇ ਆ ਵੀ ਸਾਡੇ ਹੱਥ ਖੜੇ ਨੇ, ਸਾਡੇ ਤੋਂ ਇਹ ਚੀਜ਼ ਕੰਟਰੋਲ ਨਹੀਂ ਹੁੰਦੀ। ਸੱਚੀ ਗੱਲ ਤਾਂ ਇਹ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿੰਦੂ ਤਵੀਆਂ ਦਾ ਇੰਨਾ ਜ਼ੋਰ ਆ ਵੀ ਕੋਈ ਵੀ ਉੱਥੇ ਇਹਨਾਂ ਦੇ ਨਾਲ ਪੰਗਾ ਲੈ ਕੇ ਰਾਜੀ ਨਹੀਂ।
ਤੇ ਸਿੱਖ ਜਿਹੜੇ ਗਏ ਹੁੰਦੇ ਨੇ ਉਹ ਇੱਕ ਅੱਧੀ ਰਾਤ ਲਈ ਜਾਂ 2-4 ਦਿਨ ਲਈ ਉੱਥੇ ਗਏ ਹੁੰਦੇ ਨੇ। ਜਦੋਂ ਉੱਥੇ ਕੁੱਟ ਕਟਾਪਾ ਹੋ ਜਾਂਦਾ ਫਿਰ ਉਹਨਾਂ ਨੇ ਵਾਪਸ ਵੀ ਮੁੜਨਾ ਹੁੰਦਾ। ਕਾਨੂੰਨੀ ਕਾਰਵਾਈ ਲੰਬੀ ਚੌੜੀ ਉਹ ਕਰ ਨਹੀਂ ਸਕਦੇ, ਉਹ ਤਾਂ ਉੱਥੇ ਰਹਿਣ ਵਾਲਾ ਬੰਦਾ ਹੀ ਲੜਾਈ ਲੜ ਸਕਦਾ। ਤੇ ਸਿੱਖਾਂ ਦੀ ਵੈਸੇ ਵੀ ਹਿਮਾਚਲ ਦੇ ਵਿੱਚ ਬੜੀ ਦੁਰਗਤੀ ਆ। ਜਿਨ੍ਹਾਂ ਲੋਕਾਂ ਨੂੰ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਚੜਿਆ ਹੋਇਆ ਉਹਨਾਂ ਨੂੰ ਬੇਨਤੀ ਆ ਵੀ ਕਦੇ ਕਦਾਈ ਹਿਮਾਚਲ 'ਚ ਜਾ ਕੇ ਆਪਦਾ ਜੂਤ ਪਤਾਣ ਕਰਵਾ ਕੇ ਆ ਜਾਣ ਤੇ ਪਤਾ ਲੱਗ ਜਾਵੇ ਵੀ ਕਿਹੜੇ ਭਾਅ ਵਿਕਦੀ ਆ। ਇਹਦੇ ਬਨਿਸਬਤ ਕਸ਼ਮੀਰ ਦੇ ਵਿੱਚ ਜਦੋਂ ਸਿੱਖ ਜਾਂਦੇ ਆ, ਜਦੋਂ ਟੂਰਿਸਟ ਜਾਂਦੇ ਆ, ਕਿਉਂਕਿ ਕਸ਼ਮੀਰੀਆਂ ਦਾ ਸਾਰਾ ਹੀ ਜਿਹੜਾ ਆਧਾਰ ਆ ਉਧਰ ਪੂਰਤੀ ਦਾ, ਰੋਟੀ ਪਾਣੀ ਦਾ, ਉਹ ਟੂਰਿਜ਼ਮ ਦੇ ਨਾਲ ਜੁੜਿਆ ਹੋਇਆ। ਜੇ ਉੱਥੇ ਯਾਤਰੀ ਜਾਣਗੇ ਤਾਂ ਉਹ ਕੰਮ ਚੱਲੂ। ਉਹ ਉੱਥੇ ਇੱਜ਼ਤ ਵੀ ਕਰਦੇ ਆ, ਕਦਰ ਵੀ ਕਰਦੇ ਆ। ਤੇ ਖਾਸ ਤੌਰ ਤੇ ਸਿੱਖਾਂ ਦੇ ਬਾਰੇ ਹੁਣ ਤਾਂ ਸਾਰਿਆਂ ਨੂੰ ਪਤਾ ਵੀ ਸਿੱਖ ਕਸ਼ਮੀਰੀ ਨਾਗੇ ਕਿਹੜੇ ਕਿਹੜੇ ਗੁਲਾਮ ਨੇ ਤੇ ਭਾਰਤੀ ਹਕੂਮਤ ਦਾ ਜ਼ੁਲਮ ਚੱਲ ਰਹੇ ਨੇ। ਸਿੱਖਾਂ ਦੇ ਮੁਤਲਕ ਕਸ਼ਮੀਰੀਆਂ ਦਾ ਨਜ਼ਰੀਆ ਬਿਲਕੁਲ ਹਾਂ ਪੱਖੀ ਆ। ਪਰ ਸਾਡੇ ਬੰਦੇ ਭਾਰਤ ਮਾਤਾ ਕੀ ਜੈ ਵਾਲਾ ਜਿਹਨਾਂ ਨੂੰ ਬੁਖਾਰ ਚੜਿਆ ਹੋਇਆ ਉਹ ਕਹਿੰਦੇ ਆ ਮੁਸਲੇ ਬੜੇ ਖਰਾਬ ਨੇ, ਮੁਸਲਮਾਨ ਬੜੇ ਖਰਾਬ ਨੇ। ਭਾਈ ਮੁਸਲੇ ਤਾਂ ਖਰਾਬ ਨੇ, ਆ ਜਾ ਕੇ ਹੁਣ ਸਵਾਦ ਲੈ ਲਓ ਇੱਥੇ ਹਿਮਾਚਲ ਵਾਲਿਆਂ ਦਾ। ਚੰਗਾ ਉਹਨਾਂ ਨੇ ਉੱਥੇ ਜੂਤ ਪਤਾਣ ਕੀਤਾ ਤੇ ਜਿੰਨੇ ਉੱਥੇ ਛਿੱਤਰ ਖਾਦੇ ਉਹਦੇ ਨਾਲੋਂ ਵੱਧ ਛਿੱਤਰ ਸਾਡੇ ਪਵਾਉਣ ਦਾ ਜੁਗਾੜ ਆ ਸੋਸ਼ਲ ਮੀਡੀਆ ਤੇ ਜਿਹੜੇ YouTube ਚੈਨਲ ਆ ਇਹਨਾਂ ਨੇ ਕੀਤਾ ਹੋਇਆ। ਜਿੰਨੇ YouTube ਚੈਨਲ ਨੇ ਸਾਰਿਆਂ ਨੇ ਇਹ ਖਬਰ ਤਾਂ ਘੱਟ ਲਾਈ ਆ ਕਿ ਸਿੱਖਾਂ ਨੂੰ ਸੁੱਤਿਆਂ ਪਿਆਂ ਨੂੰ ਟੁੱਟ ਕੇ ਪੈ ਗਏ ਤੇ ਕਟਾਪਾ ਚਾੜਿਆ ਹਿਮਾਚਲੀਆਂ ਨੇ। ਇਹ ਖਬਰ ਬੜੀ ਚਮਕਾ ਕੇ ਲਾਈ ਆ ਵੀ ਉੱਥੇ ਸਿੱਖਾਂ ਨੇ ਜੀ ਹੰਗਾਮਾ ਕੀਤਾ। ਕੋਈ ਕਹਿੰਦਾ ਸਿੱਖਾਂ ਨੇ ਹੁੱਲੜਬਾਜ਼ੀ ਕੀਤੀ। ਹੁਣ ਆਪਾਂ ਸੋਚੋ ਵੀ ਜਿਹੜੇ ਕੋਈ ਸ਼ਰਧਾਲੂ ਯਾਤਰਾ ਦੇ ਤਹਿਤ ਉੱਥੇ ਗਏ ਆ ਉਹ ਉੱਥੇ ਲੜਨ ਭਿੜਨ ਗਏ ਆ, ਉਹ ਹੁੱਲੜਬਾਜ਼ੀ ਕਰਨ ਗਏ ਆ, ਉਹ ਤਾਂ ਉੱਥੇ ਆਪਦਾ ਸ਼ਰਧਾ ਸਤਿਕਾਰ ਭੇਂਟ ਕਰਨ ਗਏ ਆ। ਹਕੀਕਤ ਇਹ ਆ ਕਿ ਹੋਲੇ ਮਹੱਲੇ ਦੇ ਮੌਕੇ ਜਦੋਂ ਸਿੱਖ ਸੰਗਤਾਂ ਜਾਂਦੀਆਂ ਨੇ ਤਾਂ ਸਾਰਿਆਂ ਦੇ ਮਨ ਵਿੱਚ ਹੁੰਦਾ ਹੈ ਵੀ 1-2 ਦਿਨ ਪਹਿਲਾਂ ਚੱਲਦੇ ਆ ਤੇ 1-2 ਦਿਨ ਬਾਅਦ ਵਿੱਚ ਆਵਾਂਗੇ। ਜਿਹੜਾ ਮੁੱਖ ਦਿਨ ਵਾ ਉਹ ਤਾਂ ਹੋਲੇ ਮਹੱਲੇ ਵਾਲੇ ਦਿਨ ਆਪਾਂ ਅਨੰਦਪੁਰ ਸਾਹਿਬ ਵੀ ਦਰਸ਼ਨ ਦਿਦਾਰੇ ਕਰਾਂਗੇ। ਪਰ ਆਪਾਂ 2-4 ਦਿਨ ਪਹਿਲਾਂ ਚੱਲਦੇ ਆ ਕਿਉਂਕਿ ਅੱਜ ਕੱਲ੍ਹ ਤਕਰੀਬਨ ਸਾਰਿਆਂ ਕੋਲੇ ਸਾਧਨ ਨੇ। ਸਿੱਖ ਨੌਜਵਾਨ ਜਿਹੜੇ ਆ ਉਹ ਮੋਟਰਸਾਈਕਲਾਂ ਦੇ ਉੱਤੇ, ਕਾਰਾਂ ਤੇ, ਜੀਪਾਂ ਉੱਤੇ ਕਾਫਲਾ ਬਣਾ ਕੇ ਨਿਕਲਦੇ ਆ ਤੇ ਜਿੰਨੇ ਵੀ ਨੇੜਲੇ ਗੁਰਧਾਮ ਨੇ ਸਭ ਦੀ ਹੀ ਯਾਤਰਾ ਬਹਾਨੇ ਨਾਲ ਹੋਲੇ ਮਹੱਲੇ ਦੇ ਅਗਲੇ ਕਰੇ ਆਉਂਦੇ ਆ। ਅਸੀਂ ਦੇਖਦੇ ਆ ਹਰ ਸਾਲ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਸਭ ਦੇ ਵਿੱਚ ਬੜੇ ਵੱਡੇ ਪੱਧਰ ਤੇ ਇੰਤਜ਼ਾਮ ਪ੍ਰਬੰਧਕਾਂ ਨੇ ਕੀਤੇ ਹੁੰਦੇ ਆ ਵੀ ਸੰਗਤਾਂ ਨੇ ਆਉਣਾ ਹੈ। ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਾਰਗ ਆ ਇਹਦੇ ਉੱਤੇ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਇਹਨਾਂ 'ਚ ਪ੍ਰਬੰਧਕਾਂ ਨੇ ਬੜੇ ਸੋਹਣੇ ਇੰਤਜ਼ਾਮ ਕੀਤੇ ਹੁੰਦੇ ਨੇ। ਆਮ ਪਿੰਡਾਂ ਦੇ ਮੋੜਾਂ ਦੇ ਉੱਤੇ ਗੁਰੂ ਕੇ ਲੰਗਰਾਂ ਦੇ ਇੰਤਜ਼ਾਮ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਰਿਹਾਇਸ਼ ਦੇ ਇੰਤਜ਼ਾਮ ਨੇ। ਤੇ ਇਹਨਾਂ ਸਾਰਿਆਂ ਦੇ ਵਿੱਚ ਇਹ ਨਹੀਂ ਕੋਈ ਦੇਖਿਆ ਜਾਂਦਾ ਵੀ ਇਹ ਫਲਾਨੀ ਜਾਤ ਬਰਾਦਰੀ ਦਾ ਵਾ ਜਾਂ ਇਹ ਕਿਉਂ ਚੱਲਿਆ। ਹਰੇਕ ਨੂੰ ਰੋਕ ਕੇ ਲੰਗਰ ਛਕਾਏ ਜਾਂਦੇ ਆ, ਸੇਵਾ ਕੀਤੀ ਜਾਂਦੀ ਆ। ਪਰ ਜਦੋਂ ਇਹੋ ਹੀ ਸੰਗਤਾਂ ਮਨੀਕਰਨ ਵਾਲੇ ਪਾਸੇ ਨੂੰ ਜਾਂ ਹਿਮਾਚਲ ਵਾਲੇ ਪਾਸੇ ਨੂੰ ਉਧਰ ਨੂੰ ਜਾਂਦੇ ਆ ਤਾਂ ਉੱਥੇ ਹਰ ਸਾਲ ਹੀ ਇਹਨਾਂ ਨਾਲ ਇਹ ਧੱਕੇਸ਼ਾਹੀ ਹੁੰਦੀ ਹੈ। ਤੇ ਹਰ ਸਾਲ ਹੀ ਪ੍ਰਸ਼ਾਸਨ ਨੂੰ ਮਿਲ ਕੇ ਲੋਕ ਬੇਨਤੀਆਂ ਕਰਦੇ ਆ ਤੇ ਅੱਜ ਵੀ ਉਹੀ ਹਾਲ ਹੋਇਆ। ਕੁੱਟ ਕਟਾਪਾ ਦੱਬ ਕੇ ਕੀਤਾ ਗਿਆ। ਉਪਰੰਤ ਖਬਰ ਇਹ ਲਵਾਤੀ ਵੀ ਸਿੱਖਾਂ ਨੇ ਹੁੱਲੜਬਾਜ਼ੀ ਕੀਤੀ ਆ। ਕੁੱਟੇ ਵੀ ਸਿੱਖ ਗਏ ਤੇ ਬਦਨਾਮ ਵੀ ਸਿੱਖਾਂ ਨੂੰ ਕੀਤਾ ਗਿਆ। ਹੁਣ ਇੱਥੇ ਫਿਕਰਮੰਦ ਮਹਿਕਮਾ ਜਿਹੜਾ ਉਹਨੇ ਪੋਸਟਾਂ ਪਾਉਣੀਆਂ ਸ਼ੁਰੂ ਵੀ ਕਰਤੀਆਂ ਸੋਸ਼ਲ ਮੀਡੀਆ ਤੇ ਵੀ ਦੇਖਿਓ ਕਿਤੇ ਪੰਜਾਬ 'ਚ ਮਾਹੌਲ ਨਾ ਖਰਾਬ ਹੋ ਜਾਏ। ਇੱਕ ਤਾਂ ਇਸ ਮਹਿਕਮੇ ਨੇ ਮਾਰ ਲਈ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਜਦੋਂ ਸਿੱਖ ਸੰਘਰਸ਼ ਜੋਬਨ ਤੇ ਸੀ ਉਦੋਂ ਇਹ ਮਹਿਕਮੇ ਵਾਲੇ ਪਤਾ ਨਹੀਂ ਕਿੱਥੇ ਲੁਕੇ ਰਹੇ। ਜੇ ਕਿਤੇ ਉਦੋਂ ਹੁੰਦੇ ਤਾਂ ਪਤਾ ਨਹੀਂ ਇਹ ਕੋਈ ਐਕਸ਼ਨ ਸਿੰਘਾਂ ਨੂੰ ਕਰਨ ਦਿੰਦੇ ਕਿ ਨਾ ਕਰਨ ਦਿੰਦੇ। ਚੇਤੇ ਕਰੋ ਜਦੋਂ ਥਾਪਰ ਇੰਜੀਨੀਅਰਿੰਗ ਕਾਲਜ ਆ ਜਿਹੜਾ ਪਟਿਆਲੇ, ਥਾਪਰ ਹਾਲ ਦੇ ਵਿੱਚ ਉੱਥੇ ਡੋਰਮੈਟਰੀ ਹਾਲ ਸੀ, ਬਹੁਤ ਸਾਰੇ ਪਏ ਸੀ ਵਿਦਿਆਰਥੀ। 1999 88-99 ਦੀ ਗੱਲ ਆ ਵੀ ਉੱਥੇ ਵਿਦਿਆਰਥੀ ਜਿਹੜੇ ਸੀ ਬਾਹਰਲੇ ਕਾਲਜਾਂ ਤੋਂ ਆਏ ਸੀ ਇੰਜੀਨੀਅਰਿੰਗ ਦੇ ਵਿਦਿਆਰਥੀ। ਇੱਥੇ ਕੋਈ ਵੱਡਾ ਪ੍ਰੋਗਰਾਮ ਸੀਗਾ ਤੇ ਇੱਥੇ ਖਾੜਕੂ ਸਿੰਘਾਂ ਨੇ ਰਾਤ ਨੂੰ ਕਾਰਵਾਈ ਪਾਈ ਤੇ ਉੱਥੇ ਘੱਟੋ ਘੱਟ 1.5-2 ਦਰਜਨ ਜਿਹੜੇ ਸੀਗੇ ਉਹ ਮਾਰੇ ਗਏ ਤੇ ਬਾਕੀ ਫੱਟੜ ਬੜੇ ਹੋਏ। ਉਸ ਤੋਂ ਬਾਅਦ ਚ ਲਗਾਤਾਰ
कई दिन सारे भारत वासियों ने रज के पिट पटौआ किया भी हाय हाय बेदोशे बेचारे गरीब विद्यार्थी ਜਿਹੜੇ ਉੱਥੇ ਪੰਜਾਬ ਦੇ ਵਿੱਚ ਸਿਰਫ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਸੀ ਉਹਨਾਂ ਨੂੰ ਇਹਨਾਂ ਬੇਕਿਰਕ ਸਿਰ ਫਿਰੇ ਕਾਤਲ ਦਰਿੰਦਿਆਂ ਨੇ ਮਾਰ ਦਿੱਤਾ। ਬੜਾ ਪਿੱਟ ਪਟੂਆ ਹੋਇਆ। ਅਖੀਰ ਕਈ ਦਿਨਾਂ ਬਾਅਦ ਖਾੜਕੂ ਜਥੇਬੰਦੀਆਂ ਦਾ ਫਿਰ ਇਸ ਗੱਲ ਬਾਰੇ ਸਟੇਟਮੈਂਟ आई, ਜ਼ਿੰਮੇਵਾਰੀ ਲਈ ਤੇ ਦੱਸਿਆ ਕਿ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਜਿਹੜਾ ਕਰਨਾਟਕਾ 'ਚ ਹੈ ਉੱਥੇ ਸਾਡੇ ਸਿੱਖ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉੱਥੇ ਵੀ 1.5 ਦਰਜਨ ਬੇਦੋਸ਼ੇ ਸਿੱਖ ਜਿਹੜੇ ਵਿਚਾਰੇ ਪੰਜਾਬ ਦੇ ਵਿੱਚ ਉਦੋਂ ਖਾੜਕੂਵਾਦ ਦੇ ਬਹਾਨੇ ਕਿਉਂਕਿ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਚੱਕ ਕੇ ਫਰੌਤੀਆਂ ਲੈਂਦੇ ਸੀ ਪੁਲਿਸ ਵਾਲੇ ਤੇ ਕਤਲ ਵੀ ਕਰ ਦਿੰਦੇ ਸੀ। ਬਾਅਦ ਵਿੱਚ ਅਣਪਛਾਤੀਆਂ ਲਾਸ਼ਾਂ ਵਾਲਾ ਸਾਰਾ ਮਾਮਲਾ ਉੱਭਰਿਆ ਆਪਣੇ ਸਾਹਮਣੇ ਆ। ਤੋ ਜਿਹੜੇ ਪਰਿਵਾਰਾਂ ਕੋਲੇ 4 ਪੈਸੇ ਸੀ ਉਹਨਾਂ ਨੇ ਆਖਿਆ ਵੀ ਇੱਥੇ ਔਖਾ ਕੰਮ ਤੇ ਆਪਾਂ ਬੱਚਿਆਂ ਨੂੰ ਦੂਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਉੱਥੇ ਲਾ ਦਿੰਨੇ। ਉਹ ਕਾਲਜ ਸ਼੍ਰੋਮਣੀ ਕਮੇਟੀ ਦਾ ਹੀ ਹੈ। ਉੱਥੇ ਵਿਦਿਆਰਥੀ ਬੱਚੇ ਵਿਚਾਰੇ ਪੜ੍ਹਦੇ ਸੀ, ਨਾ ਤਾਂ ਉੱਥੇ ਕੋਈ ਇਹੋ ਜਿਹੀ ਗੱਲ ਸੀ ਵੀ ਉਹ ਲੜਾਈਆਂ ਪੜ੍ਹਾਈਆਂ ਕਰਦੇ ਹੋਣ, ਨਾ ਹੀ ਕੋਈ ਉਹ ਪੰਜਾਬ ਦੇ ਵਿੱਚੋਂ ਦੂਰ ਹੋਣ ਕਰਕੇ ਕੋਈ ਉੱਥੇ ਉਹਨਾਂ ਨੂੰ ਇਉਂ ਸੀ ਵੀ ਮਾਮਾ ਮਾਸੜ ਕੋਈ ਸ਼ਹਿ ਦਿੰਦਾ ਹੋਵੇ। ਉਹ ਵਿਚਾਰੇ ਉੱਥੇ ਪੜ੍ਹਦੇ ਆਰਾਮ ਨਾਲ, ਪਰ ਉੱਥੋਂ ਦੇ ਹਿੰਦੂ ਕੱਟੜਪੰਥੀ ਉਹਨਾਂ ਤੇ ਦਬਕੇ ਮਾਰਦੇ ਹੁੰਦੇ ਸੀਗੇ ਵੀ ਪੈਸੇ ਕੱਢੋ, ਅਸੀਂ ਦੁਰਗਾ ਪੂਜਾ ਆ ਗਈ, ਸਾਡਾ ਫਲਾਨਾ ਆ ਗਿਆ। ਉਹ ਮੁੰਡੇ ਦਿੰਦੇ ਵੀ ਸੀ ਪੈਸੇ ਨੌਜਵਾਨ ਵਿਦਿਆਰਥੀ, ਪਰ ਕਈਆਂ ਦਾ ਦਿਮਾਗ ਇਹੋ ਜਿਹਾ ਹੁੰਦਾ ਵੀ ਨਾਲੇ ਪੈਸੇ ਲੈ ਕੇ ਜਾਣੇ ਨਾਲੇ ਬੇਇੱਜ਼ਤੀ ਕਰਨੀ ਸਿੱਖਾਂ ਨੂੰ ਤੇ 84 ਦੁਹਰਾ ਦਿਆਂਗੇ। ਇਹ ਜਿਹੜਾ ਇਹਨਾਂ ਨੇ ਫੜਿਆ ਹੋਇਆ ਉਹੀ ਗੱਲ ਉੱਥੇ ਬਾਰ-ਬਾਰ ਕਰਨੀ। ਖੈਰ ਉੱਥੇ ਇਹੋ ਜਿਹੇ ਹੀ ਮੌਕੇ ਸਿੱਖ ਵਿਦਿਆਰਥੀਆਂ ਅਤੇ ਹਿੰਦੂ ਵਿਦਿਆਰਥੀਆਂ ਦੇ ਵਿਚਾਲੇ ਕਲੈਸ਼ ਹੋ ਗਿਆ, ਜਿਹੜਾ ਕਲੈਸ਼ ਇੰਨਾ ਜ਼ਿਆਦਾ ਵਧਿਆ ਕਿ ਵੱਡੀ ਗਿਣਤੀ ਵਿੱਚ ਸਿੱਖ ਵਿਦਿਆਰਥੀਆਂ ਦਾ ਘਾਣ ਹੋਇਆ। ਹਮਲਾ ਕਰਕੇ ਇਹਨਾਂ ਨੇ ਉੱਥੇ ਜਿਹੜਾ ਘੱਟੋ ਘੱਟ 25-30 ਵਿਦਿਆਰਥੀ ਆ ਜਿਹੜੇ ਉਹਨਾਂ ਨੂੰ ਨਿਸ਼ਾਨਾ ਬਣਾਇਆ, ਵੱਡੀ ਗਿਣਤੀ ਵਿੱਚ ਮਾਰੇ ਗਏ, ਬਹੁਤ ਸਾਰੇ ਫੱਟੜ ਹੋਏ। ਉਪਰੰਤ ਇੱਕ ਖੂਹ ਸੀ ਉੱਥੇ, ਖੂਹ ਦੇ ਵਿੱਚੋਂ ਵੀ ਲਾਸ਼ਾਂ ਘੱਟੋ ਘੱਟ 15-16 ਦਿਨ ਬਾਅਦ ਦੀ ਖਬਰ ਆ ਵੀ ਉਹ ਲਾਸ਼ਾਂ ਇੱਥੋਂ ਖੂਹ ਚੋਂ ਕੱਢੀਆਂ ਮੁੰਡਿਆਂ ਦੀਆਂ, ਸਿੱਖ ਵਿਦਿਆਰਥੀਆਂ ਦੀਆਂ। ਤੇ ਸਭ ਤੋਂ ਭੈੜਾ ਇਹਨਾਂ ਨੇ ਕੰਮ ਕੀਤਾ ਵੀ ਉੱਥੇ ਇੱਕ ਲੱਕੜ ਦਾ ਆਰਾ ਸੀਗਾ, ਉੱਥੇ ਨੌਜਵਾਨਾਂ ਨੂੰ ਲੈ ਗਏ ਤੇ ਆਰੇ ਉੱਤੇ ਵੱਢਿਆ। ਹੁਣ ਇਹੋ ਜਿਹਾ ਘਿਨਾਉਣੇ ਘਟੀਆ ਜਿਹੜਾ ਕੰਮ ਹੋਇਆ ਉਹਦੇ ਵਿੱਚ ਸਿੱਖ ਕੌਮ ਨੇ ਬੜਾ, ਸਿੱਖ ਜਥੇਬੰਦੀਆਂ ਨੇ ਰੌਲਾ ਪਾਇਆ, ਬਹੁਤ ਇਨਸਾਫ ਦਾ ਮਸਲਾ ਉਠਾਇਆ ਵੀ ਸਾਡੇ ਬੱਚੇ ਨਜਾਇਜ਼ ਮਾਰੇ ਗਏ। ਕਿਸੇ ਨੇ ਨਹੀਂ ਸੁਣਵਾਈ ਕੀਤੀ। ਕਿਸੇ ਸਾਰੇ ਭਾਰਤ ਵਿੱਚੋਂ ਜਿੰਨੇ ਸਿਆਸੀ ਆਗੂ ਨੇ, ਸਿਆਸੀ ਪਾਰਟੀਆਂ ਨੇ, ਸਾਰਿਆਂ ਨੇ ਨਾ ਕਰਤੀ, ਹੱਥ ਖੜੇ ਕਰਤੇ ਕਿ ਜੀ ਇਹ ਤਾਂ ਬਹੁਤ ਸਾਡੇ ਲਈ ਮਾੜਾ, ਅਸੀਂ ਆਪਦੇ ਇਲਾਕੇ ਦੇ ਹਿੰਦੂਆਂ ਦੀ ਵੋਟ ਥੋੜੀ ਖਰਾਬ ਕਰਨੀ ਆ। ਤੇ ਉਦੋਂ ਉਹਨਾਂ ਵਿਦਿਆਰਥੀਆਂ ਚੋਂ ਜਿਹੜੇ ਉੱਥੇ ਪੜ੍ਹਦੇ ਸੀ, ਜਿਨ੍ਹਾਂ ਨੂੰ ਲੱਗਿਆ ਵੀ ਸਾਡਾ ਉੱਥੇ, ਕਈਆਂ ਦੇ ਮਾਪਿਆਂ ਨੇ ਕਹਿਤਾ ਵੀ ਅਸੀਂ ਪੜ੍ਹਾਈ ਵੀ ਨਹੀਂ ਕਰਾਉਣੇ, ਛੱਡ ਦਿੰਦੇ ਆ ਪੜ੍ਹਾਈ, ਤਾਂ ਕਈ ਵਿਦਿਆਰਥੀਆਂ ਨੂੰ ਫਿਰ ਪੰਜਾਬ 'ਚ ਐਡਜਸਟ ਕੀਤਾ ਗਿਆ ਜਿਹੜੇ ਪੰਜਾਬ ਦੇ ਕਾਲਜ ਸੀ। ਉਹਨਾਂ ਵਿੱਚ ਜਿਹੜਾ ਲੁਧਿਆਣੇ ਵਾਲਾ ਆਪਣਾ GNE ਕਾਲਜ ਲੁਧਿਆਣਾ, ਉਹ ਸ਼੍ਰੋਮਣੀ ਕਮੇਟੀ ਦੇ ਅਧੀਨ ਹੀ ਆ। ਉੱਥੇ ਫਿਰ ਕੁਝ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਐਡਜਸਟ ਕੀਤਾ ਗਿਆ ਤੇ ਇੱਥੇ ਉਹਨਾਂ ਨੂੰ ਜਦੋਂ ਪੜ੍ਹਨ ਲਈ ਲੱਗਣਾ ਸੀ ਤਾਂ ਆਪਦੇ ਜਿਹੜੇ ਕਾਗਜ਼ ਪੱਤਰ ਬਣਵਾਉਣੇ ਸੀ, ਜਦੋਂ ਉਹ ਬਿਦਰ ਗਏ ਆ ਤਾਂ ਉੱਥੇ ਮਿਹਣੇ ਮਾਰਿਆ ਕਰਨ ਵੀ ਸਿੱਖੋ ਕਹਿੰਦੇ ਸੀ ਬੜੇ ਦਲੇਰ ਆ, ਬੜੇ ਸੂਰਮੇ ਆ, ਭੱਜ ਚੱਲੇ ਪੂਛ ਚੱਡਿਆਂ 'ਚ ਲੈ ਕੇ, ਤੇ ਬੜਾ ਅਵਾ ਤਵਾ ਬੋਲਿਆ ਗਿਆ। ਪਰ ਉਹ ਵਿਦਿਆਰਥੀ ਵਿਚਾਰੇ ਚੁੱਪ ਕਰਕੇ ਆਪਦਾ ਜਿਹੜਾ ਰੋਹ ਸੀ, ਗੁੱਸਾ ਸੀ, ਉਹ ਪੀ ਕੇ ਆ ਗਏ। ਤੇ ਉਦੋਂ GNE ਕਾਲਜ ਲੁਧਿਆਣਾ ਜਿਹੜਾ ਸੀ ਉਹ ਸਿੱਖ ਜੁਝਾਰੂਆਂ ਦਾ ਗੜ੍ਹ ਸੀ। ਜਦੋਂ ਇੱਥੇ ਵਿਦਿਆਰਥੀਆਂ ਨਾਲ, ਉਹਨਾਂ ਨਾਲ ਜਿਹੜੇ ਉੱਥੋਂ ਬਿਦਰ ਤੋਂ ਆਏ ਸੀ, ਉਹਨਾਂ ਨਾਲ ਤਾਲਮੇਲ ਬਣਿਆ ਤਾਂ ਇਸ ਗੱਲ ਦਾ ਬੜਾ ਮਨ ਵਿੱਚ ਹਿਰਖ ਆਇਆ ਕਿ ਅਸੀਂ ਤਾਂ ਇੱਥੇ ਕਿਸੇ ਨਾਲ ਵਾਅਦਾ ਨਹੀਂ ਕਰਦੇ, ਅਸੀਂ ਕਿਸੇ ਬੇਦੋਸ਼ੇ ਹਿੰਦੂ ਨੂੰ ਕੁਝ ਨਹੀਂ ਕਹਿੰਦੇ, ਤੇ ਇਹ ਸਾਡੇ ਭਰਾਵਾਂ ਦਾ, ਸਾਡੇ ਬੱਚਿਆਂ ਦਾ, ਸਾਡੇ ਵਿਦਿਆਰਥੀਆਂ ਦਾ ਕਿਵੇਂ ਘਾਣ ਕਰਦੇ ਆ। ਇਸ ਗੱਲ ਨੂੰ ਮੁੱਖ ਰੱਖ ਕੇ ਬਹੁਤ ਹੀ ਮਨ ਵਿੱਚ ਦੁੱਖ ਸੀ, ਅਫਸੋਸ ਸੀ। ਤਾਂ ਘੱਟੋ ਘੱਟ ਸਾਲ ਡੇਢ ਸਾਲ ਉਡੀਕਣ ਤੋਂ ਬਾਅਦ ਕਿ ਜਿਹੜੇ ਵਿਦਿਆਰਥੀ ਬਿਦਰ ਦੇ ਵਿੱਚ ਮਾਰੇ ਗਏ ਆ ਉਹਨਾਂ ਦਾ ਕੋਈ ਹਿਸਾਬ ਕਿਤਾਬ ਕਰਨਗੇ, ਕੀਤਾ ਕਿਸੇ ਨੇ ਨਹੀਂ। ਅਖੀਰ ਫਿਰ
ਜਦੋਂ ਜੀਐਨਈ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਬਈ ਉੱਥੇ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ ਦੇ ਵਿੱਚ ਬੜਾ ਭਾਰੀ ਪ੍ਰੋਗਰਾਮ ਹੋਣ ਜਾ ਰਿਹਾ, ਜਿੱਥੇ ਵੱਡੀ ਵੱਡੀ ਗਿਣਤੀ ਵਿੱਚ ਦੂਜਿਆਂ ਸੂਬਿਆਂ ਦੇ ਵਿਦਿਆਰਥੀ ਆਉਣੇ ਆ। ਫਿਰ ਉੱਥੇ ਕਾਰਵਾਈ ਪਾਤੀ ਸਿੰਘਾਂ ਨੇ, ਫਿਰ ਪਿੱਟਣ ਲੱਗਿਆ ਹੋਇਆ ਸਾਰਾ ਭਾਰਤ, ਹਾਏ ਖਾੜਕੂ ਮਾੜੇ ਆ। ਪਰ ਜਦੋਂ ਜ਼ਿੰਮੇਵਾਰੀ ਲਈ, ਉਹ ਜ਼ਿੰਮੇਵਾਰੀ ਦੇ ਵਿੱਚ ਸਾਫ਼ ਸਪਸ਼ਟ ਇਹ ਲਿਖਿਆ ਗਿਆ ਕਿ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਪਰ ਜਦੋਂ ਸਾਡੇ ਬੱਚਿਆਂ ਨੂੰ, ਬੇਦੋਸ਼ਿਆਂ ਨੂੰ ਮਾਰਦੇ ਹੋ ਤੇ ਉਦੋਂ ਸਾਰਾ ਭਾਰਤ ਉਹਨਾਂ ਕਾਤਲਾਂ ਦੀ ਹਮਾਇਤ ਵਿੱਚ ਖੜਦਾ। ਤੇ ਇੱਥੇ ਪੰਜਾਬ 'ਚ ਦੇਖ ਲਓ, ਕਿਸੇ ਨੇ ਵੀ ਨਹੀਂ ਕਿਹਾ ਕਿ ਜਿਹੜੇ ਇਹ ਵਿਦਿਆਰਥੀਆਂ ਦਾ ਕਤਲ ਹੋਇਆ ਠੀਕ ਹੋਇਆ, ਸਾਰੇ ਕਹਿੰਦੇ ਮਾੜਾ ਹੋਇਆ। ਸਾਨੂੰ ਮਜਬੂਰ ਕੀਤਾ ਗਿਆ, ਧੱਕ ਕੇ ਕੰਧ ਨਾਲ ਲਾਇਆ ਗਿਆ ਤੇ ਮਿਹਣੇ ਮਾਰੇ ਗਏ, ਅਖੀਰ ਆਹ ਭਾਣਾ ਵਾਪਰ ਗਿਆ। ਪਰ ਅਸੀਂ ਅੱਜ ਵੀ ਸਾਰੇ ਭਾਰਤ ਨੂੰ ਇਹ ਵੰਗਾਰ ਪਾਉਂਦੇ ਆ ਵੀ ਜੇਕਰ ਤਾਂ ਸਾਡੇ ਨਾਲ ਲੜਨਾ, ਅਸੀਂ ਹਥਿਆਰਬੰਦ ਆ, ਜੋ ਮਰਜ਼ੀ ਸਾਡੇ ਨਾਲ ਜਿਹੜੀਆਂ ਸੁਰੱਖਿਆ ਫੋਰਸਾਂ ਉਹ ਕਰਨ, ਅਸੀਂ ਮਾਰੀਏ, ਉਹ ਮਰਨ, ਕੋਈ ਗੱਲ ਬਣਦੀ ਆ। ਪਰ ਜਿਹੜਾ ਵੀ ਸਿੱਖ ਪੰਜਾਬ ਤੋਂ ਬਾਹਰ ਜਾਊਗਾ, ਜੇ ਕਿਤੇ ਉਹਦੇ ਵਿੱਚ ਝਰੀਟ ਵੀ ਆ ਗਈ ਤਾਂ ਪੰਜਾਬ ਦੇ ਵਿੱਚ ਉਹਦਾ ਲੇਖਾ ਜ਼ਰੂਰ ਲਿਆ ਜਾਊਗਾ। ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੇ ਭਾਰਤ ਵਿੱਚੋਂ ਕੋਈ ਵੀ ਹਿੰਦੂ ਪੰਜਾਬ ਆਵੇ ਤੇ ਆਰਾਮ ਦੇ ਨਾਲ ਇੱਥੇ ਉਹ ਫਿਰੇ ਤੁਰੇ, ਮੌਜਾਂ ਲੁੱਟੇ, ਖੁੱਲਾ ਖਲਾਸਾ ਵਿਚਰੇ ਤੇ ਆਰਾਮ ਨਾਲ ਦਿੱਲੀ ਜਾਵੇ ਪੰਜਾਬ ਤੋਂ ਬਾਹਰ, ਤਾਂ ਸਾਡੇ ਸਿੱਖਾਂ ਬਾਰੇ ਵੀ ਤੁਹਾਨੂੰ ਇਹ ਗਰੰਟੀ ਕਰਨੀ ਪਊਗੀ ਕਿ ਪੰਜਾਬ ਤੋਂ ਬਾਹਰ ਕਿਸੇ ਸਿੱਖ ਨੂੰ ਝਰੀਟ ਨਹੀਂ ਆਉਣੀ ਚਾਹੀਦੀ। ਜੇ ਪੰਜਾਬ ਤੋਂ ਬਾਹਰ ਕਿਸੇ ਸਿੱਖ ਨੂੰ ਤੰਗੀ ਦਿਓਗੇ ਤਾਂ ਪੰਜਾਬ ਦੇ ਵਿੱਚ ਵੀ ਤੰਗੀ ਹੋਏਗੀ। ਜੇ ਪੰਜਾਬ ਤੋਂ ਬਾਹਰ ਸਿੱਖ ਮੌਜ ਨਾਲ, ਇੱਜ਼ਤ ਨਾਲ, ਸਤਿਕਾਰ ਨਾਲ ਰਹਿਣਗੇ ਤਾਂ ਪੰਜਾਬ ਦੇ ਵਿੱਚ ਵੀ ਸਾਰਿਆਂ ਨੂੰ ਅਸੀਂ ਸਤਿਕਾਰ ਨਾਲ ਰਹਿਣ ਦਿਆਂਗੇ। ਇਸ ਗੱਲ ਦਾ ਨਤੀਜਾ ਇਹ ਨਿਕਲਿਆ ਕਿ ਹਰਿਆਣੇ 'ਚ ਜਾਂ ਇਉਂ ਕਹੀਏ ਵੀ ਦਿੱਲੀ 'ਚ ਤੇ ਸਾਰੇ ਭਾਰਤ ਵਿੱਚ ਜਿਹੜੇ ਸਾਡੇ ਸਿੱਖ ਭਰਾ 2-2 4-4 ਘਰ ਸੀ, ਉਹਨਾਂ ਨੂੰ ਬੜਾ ਇਸ ਗੱਲ ਦਾ ਲਾਹਾ ਮਿਲਿਆ, ਕਿਉਂਕਿ ਸਾਰੇ ਆਲੇ ਦੁਆਲੇ ਵਿੱਚ ਮਾਹੌਲ ਬਦਲ ਗਿਆ। ਤੇ ਜਿਹੜੇ ਅੱਖਾਂ ਜਿਹੀਆਂ ਕੱਢਦੇ ਹੁੰਦੇ ਸੀ, ਉਹ ਸਾਰੇ ਹੀ ਇਸ ਗੱਲੋਂ ਉਹਨਾਂ ਨੂੰ ਮੱਤਾਂ ਦੇਣ ਲੱਗੇ ਲੋਕ ਵੀ ਜੇ ਇਹਨਾਂ ਸਿੱਖਾਂ ਨੂੰ ਔਖ ਹੋਈ ਤਾਂ ਪੰਜਾਬ ਦੇ ਵਿੱਚ ਆਪਣਾ ਔਖਾ ਹੋ ਜੂ। ਆ ਜਿਹੜੇ ਪਿਛਲੇ 5-6 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਪਿੱਟਦੇ ਹੁੰਦੇ ਆ ਨਾ ਕਿ ਸਾਡੇ ਜੀ ਬੇਦੋਸ਼ੀ ਬੱਸਾਂ ਤੋਂ ਕੱਢ ਕੇ ਮਾਰੇ, ਸਾਡੇ ਜੀ ਫਲਾਨਾ ਕਰਤਾ ਧਮਕਾਨਾ ਮਾਰਤਾ, ਇਹ ਬਿਲਕੁਲ ਏਜੰਸੀਆਂ ਦੇ ਕੰਮ ਕੀਤੇ ਆ। ਪਰ ਇਹਨਾਂ ਕੰਮਾਂ ਦੇ ਮੁਤਲਕ ਵੀ ਇਹੀ ਲੋਕਾਂ 'ਚ ਭਾਵਨਾ ਸੀਗੀ ਕਿ ਪੰਜਾਬ ਦੇ ਵਿੱਚ ਸਿੱਖਾਂ ਨੇ ਕਦੇ ਵੀ ਕਿਸੇ ਬੇਦੋਸ਼ੇ ਤੇ ਵਾਰ ਨਹੀਂ ਕੀਤਾ। ਮੈਨੂੰ ਚੇਤੇ ਹੈ ਬਈ ਜਦੋਂ ਅਸੀਂ ਨਾਭੇ ਜੇਲ੍ਹ ਗਏ ਤਾਂ ਭਾਈ ਦਇਆ ਸਿੰਘ ਲਾਹੌਰੀਆ ਉੱਥੇ ਹੁੰਦੇ ਸੀ, ਹੋਰ ਵੀ ਖਾੜਕੂ ਸਿੰਘ ਹੁੰਦੇ ਸੀ, ਔਰ ਸਾਰਿਆਂ ਦੀ ਵਿਚਾਰਧਾਰਾ ਦੇ ਵਿੱਚ ਸਿੱਖ ਕੌਮ ਦਾ ਇਤਿਹਾਸ ਅਤੇ ਵਿਰਸਾ, ਸਿੱਖ ਫਲਸਫਾ ਠਾਠਾਂ ਮਾਰਦਾ ਸੀਗਾ ਉਹਨਾਂ ਦੇ ਜੀਵਨ ਦੇ ਵਿੱਚ। ਅਸੀਂ ਇਹ ਗੱਲ ਉੱਥੇ ਅਕਸਰ ਸੁਣਨੀ ਕਿ ਕਹਿੰਦੇ ਨੇ ਵੀ ਜਿਹੋ ਜਿਹੇ 1984 ਦੇ ਨਵੰਬਰ ਮਹੀਨੇ ਵਿੱਚ ਹਿੰਦੂਆਂ ਨੇ ਜ਼ੁਲਮ ਕੀਤੇ, ਉਹੋ ਜਿਹਾ ਪੰਜਾਬ 'ਚ ਸਿੱਖਾਂ ਨੇ ਕਰ ਲਿਆ, ਵੀ ਇੱਕੋ ਜਿਹੇ ਨੇ। ਤਾਂ ਖਾੜਕੂ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਦਾ ਇਹ ਕਹਿਣਾ ਸੀ ਕਿ ਇਹ ਸਰਾਸਰ ਗੱਲ ਝੂਠੀ ਆ। ਨਵੰਬਰ 1984 'ਚ ਜੋ ਕੁਝ ਹੋਇਆ, 10 ਨਵੰਬਰ 1984 ਤੱਕ ਪੰਜਾਬ ਦੇ ਹਰ ਪਿੰਡ 'ਚ ਹਰ ਸਿੱਖ ਨੂੰ ਪਤਾ ਲੱਗ ਗਿਆ ਸੀ ਕਿ ਦਿੱਲੀ ਦੇ ਵਿੱਚ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਨੇ। ਨੰਬਰ 2, ਸਿੱਖਾਂ ਨੂੰ ਗਲਾਂ 'ਚ ਟਾਇਰ ਪਾ ਕੇ ਕੋਹ ਕੇ ਸ਼ਹੀਦ ਕੀਤਾ ਗਿਆ ਹੈ। ਤੀਜਾ ਇਹ ਕਿ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ ਹੈ। ਤੇ ਜੇ ਕਿਤੇ ਪੰਜਾਬ ਦੇ ਸਿੱਖ ਵੀ ਉਹਨਾਂ ਹਿੰਦੂਆਂ ਵਰਗੇ ਹੁੰਦੇ ਤਾਂ 10 ਨਵੰਬਰ ਤੋਂ 10 ਦਸੰਬਰ ਤੱਕ ਅਗਲਾ 1 ਮਹੀਨਾ ਸਿੱਖਾਂ 'ਚ ਗੁੱਸਾ ਹੋਣਾ ਸੀ। ਉਸ ਗੁੱਸੇ ਕਰਕੇ ਇੱਥੇ ਵੀ ਫਿਰ ਉਹੀ ਕੁਝ ਹੋਣਾ ਸੀ। ਜੇ ਦਿੱਲੀ ਦੇ ਵਿੱਚ ਗੁਰਦੁਆਰੇ ਸਾੜੇ ਗਏ ਆ ਤਾਂ ਪੰਜਾਬ ਦੇ ਵਿੱਚ ਮੰਦਿਰ ਸਾੜੇ ਜਾਣੇ ਸੀ। ਜੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਏ ਆ ਤਾਂ ਪੰਜਾਬ 'ਚ ਹਿੰਦੂਆਂ ਦੇ ਗਲਾਂ 'ਚ ਟਾਇਰ ਪੈਣੇ ਸੀ। ਜੇਕਰ ਦਿੱਲੀ ਦੇ ਵਿੱਚ ਹਿੰਦੂਆਂ ਦੀਆਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਹੈ ਤਾਂ ਪੰਜਾਬ 'ਚ
ਜਿਹੜਾ ਸੀ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਹੋਣੀ ਸੀ। ਪਰ ਅਸੀਂ ਖਾੜਕੂ ਸੰਘਰਸ਼ ਵੱਲੋਂ ਇਹ ਗੱਲ ਉੱਥੇ ਜਦੋਂ ਸੁਣਨੀ ਕਿ ਕੋਈ ਲਿਆਓ ਇਹੋ ਜਿਹਾ ਹਿੰਦੂ ਜਿਹਨੂੰ ਨਵੰਬਰ 84 ਤੋਂ ਬਾਅਦ ਵਿੱਚ ਕਿਸੇ ਲੰਘੇ ਜਾਂਦੇ ਸਿੱਖ ਨੇ ਮਿਹਣਾ ਮਾਰਿਆ ਹੋਵੇ, ਮਾਰਨਾ ਤਾਂ ਗੱਲ ਬੜੀ ਦੂਰ ਆ, ਉਹੀ ਗੱਲ ਹੀ ਕਹੀ ਹੋਵੇ ਵੀ ਤੈਨੂੰ ਦੇਖਾਂਗੇ, ਕਿਉਂਕਿ ਸਾਰੇ ਸਿੱਖਾਂ ਨੂੰ ਪਤਾ ਸੀ ਕਿ ਸਾਡੇ ਦੋਸ਼ੀ ਇਹ ਨਹੀਂ ਗਲੀ 'ਚ ਜਿਹੜੇ ਰਹਿੰਦੇ ਆ ਰਾਮ ਲਾਲ ਜੀ ਜਾਂ ਇੱਥੇ ਕੋਈ ਗਰੀਬ ਕੰਮ ਕਰਦੇ ਆ ਕਿਰਤੀ, ਸਾਡਾ ਰੌਲਾ ਉਹਨਾਂ ਲਲਤ ਮਾਕੜ ਵਰਗਿਆਂ ਨਾਲ ਤੇ ਭਾਈ ਕੁੱਕੀ ਸੁੱਖੀ, ਭਾਈ ਜਿੰਦੇ ਸੁੱਕੇ, ਭਾਈ ਦਲਜੀਤ ਸਿੰਘ ਵਰਗੇ, ਭਾਈ ਲਾਭ ਸਿੰਘ ਦੀ ਸਾਰੀ ਟੀਮ ਜਿਹੜੀ ਸੀ ਇਹਨਾਂ ਨੇ ਜਾ ਕੇ ਉੱਥੇ ਲੱਭ ਲੱਭ ਕੇ ਉਹਨਾਂ ਨੂੰ ਸਜ਼ਾ ਦਿੱਤੀ ਹੈ ਤੇ ਜਿੰਨਿਆਂ ਨੂੰ ਸਜ਼ਾ ਇਹਨਾਂ ਸਿੰਘਾਂ ਨੇ ਦੇਤੀ, ਬਾਕੀ ਸਾਰਿਆਂ ਨੂੰ ਭਾਰਤ ਮਾਤਾ ਕੀ ਜੈ, ਸਾਰੇ ਆਰਾਮ ਨਾਲ ਨਜ਼ਾਰੇ ਲੈਂਦੇ ਅੱਜ ਤੱਕ, ਕਿਸੇ ਨੂੰ ਕੁਝ ਨਹੀਂ ਹੋਇਆ ਹੋਣ ਦਿੱਤਾ ਸਿਸਟਮ ਨੇ। ਜਿਹੜੇ ਉਸ ਮੌਕੇ ਜਿਹੜੇ ਲੋਕਾਂ ਨੇ ਇਹ ਗੱਲਾਂ ਕਹੀਆਂ ਕਿ ਸਿੱਖ ਵੀ ਹਿੰਦੂਆਂ ਵਰਗੇ ਹੀ ਨੇ, ਉਹਨਾਂ ਨੂੰ ਅੱਜ ਤੱਕ ਚੈਲੰਜ ਆ ਕਿ ਲਿਆਓ ਕੋਈ ਇਹੋ ਜਿਹਾ ਮੰਦਿਰ ਜਿਹੜਾ ਇਹ ਕਹਿ ਕੇ ਫੂਕਿਆ ਹੋਵੇ ਨਵੰਬਰ 84 ਤੋਂ ਬਾਅਦ ਕਿ ਅਸੀਂ ਗੁਰਦੁਆਰਿਆਂ ਦਾ ਬਦਲਾ ਲੈ ਲਿਆ, ਲਿਆਓ ਕੋਈ ਇਹੋ ਜਿਹੀ ਬੀਬੀ ਜਿਹੜੀ ਕਵੇ ਕਿ ਮੈਨੂੰ ਉਦੋਂ ਨਵੰਬਰ 84 ਦੇ ਕਤਲੇਆਮ ਤੋਂ ਬਾਅਦ ਮੈਨੂੰ ਉਦੋਂ ਸਿੱਖਾਂ ਨੇ ਕੋਈ ਮਾੜਾ ਵਚਨ ਬੋਲਿਆ ਸੀ, ਬੇਪਤ ਕਰਨ ਦੀ ਤਾਂ ਗੱਲ ਬੜੀ ਦੂਰ। ਕਿਉਂਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਚਨ ਹਰੇਕ ਨੂੰ ਚੇਤੇ ਸੀ ਕਿ ਮਾੜੇ ਤੋਂ ਮਾੜਾ ਟਾਈਮ ਆ ਸਕਦਾ ਹੈ, ਪਰ ਧੀ ਭੈਣ ਚਾਹੇ ਹਿੰਦੂ ਦੀ ਆ ਚਾਹੇ ਕਾਂਗਰਸੀ ਦੀ ਆ, ਉਹਦੇ ਨਾਲ ਬਦਸਲੂਕੀ ਨਹੀਂ ਕਰਨੀ, ਉਹਨੂੰ ਇੱਜ਼ਤ ਇਤਫਾਕ ਨਾਲ ਘਰ ਛੱਡ ਕੇ ਆਉਣਾ। ਤੋ ਇਹੋ ਜਿਹਾ ਸਾਡਾ ਇਤਿਹਾਸ, ਇਹੋ ਜਿਹਾ ਸਾਡਾ ਮਾਣ ਕਰਨ ਵਾਲਾ ਜੀਵਨ, ਸਾਡੇ ਕਿਰਦਾਰ ਤੇ ਦੂਜੇ ਪਾਸੇ ਜਿਨ੍ਹਾਂ ਨਾਲ ਵਾਹ ਪਿਆ ਹੋਇਆ, ਉਹ ਜਦੋਂ ਕੋਈ ਰਾਹ ਹੀ ਨਹੀਂ ਛੱਡਦੇ ਤਾਂ ਫਿਰ ਸਿੱਖ ਜਾਣ ਤਾਂ ਜਾਣ ਕਿਹੜੇ ਖੂਹ 'ਚ। ਆਹ ਹੁਣ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਇਹਨਾਂ ਹੀ ਹਿੰਦੂ ਕੱਟੜਪੰਥੀਆਂ ਤੋਂ, ਇਹ ਤਾਂ ਸਰਿਆ ਨਹੀਂ ਜਦੋਂ ਤਾਮਿਲਨਾਡੂਆਂ ਨੇ ਛੱਤਰ ਫੇਰ ਫੇਰ ਕੇ ਭਜਾਏ ਆ ਬਿਹਾਰ ਵਾਲੇ, ਆਹ 5-6 ਦਿਨ ਹੋਏ ਜਿਹੜੇ ਬਿਹਾਰੀਏ ਉਹਨਾਂ ਦੀ ਬੋਲੀ ਧਰਮ ਅਤੇ ਸੱਭਿਆਚਾਰ ਲਈ ਖਤਰਾ ਬਣੇ, ਉਹਨਾਂ ਨੇ ਭਜਾਤੇ। ਇਦੋਂ ਪਹਿਲਾਂ ਬੰਬੇ 'ਚ ਗੁਜਰਾਤ ਵਿੱਚ ਇਹ ਸਾਰਾ ਕੁਝ ਹੋਇਆ, ਪਰ ਸਾਰਾ ਭਾਰਤ ਸੁਸਰੀਆਂ ਵਾਂਗੂ ਸੁੱਤਾ ਰਿਹਾ ਤੇ ਜੇ ਕਿਤੇ ਸਿੱਖ ਇੱਥੇ ਕੋਈ ਗੱਲ ਕਰ ਦੇਣ ਫਿਰ ਲੇਰਾਂ ਪੈਣ ਲੱਗ ਜਾਂਦੀਆਂ ਨੇ। ਆ ਹੁਣ ਹਿਮਾਚਲ ਦੇ ਵਿੱਚ ਅਜੇ ਸਿਆਹੀ ਤਾਂ ਇਸ ਖਬਰ ਦੀ ਨਹੀਂ ਸੁੱਕੀ ਬਈ ਉੱਥੇ ਸਿੱਖਾਂ ਨਾਲ ਮਾੜਾ ਹੋਇਆ, ਇੱਥੇ ਫਿਕਰਮੰਦ ਮਹਿਕਮਾ ਸ਼ੁਰੂ ਹੋ ਵੀ ਗਿਆ ਕਿ ਦੇਖਿਓ ਕਿਤੇ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਜੇ। ਆ ਜਿਹੜਾ ਹਿਮਾਚਲ ਪ੍ਰਦੇਸ਼ ਤੋਂ ਆਏ ਹੋਏ ਪੰਜਾਬ 'ਚ ਲੋਕ ਨੇ, ਇੱਥੇ ਚੰਡੀਗੜ੍ਹ ਦਾ ਆਲਾ ਦੁਆਲਾ ਸਾਰਾ ਹੀ ਦੱਬਿਆ ਹੋਇਆ ਹਿਮਾਚਲੀਆਂ ਨੇ ਤੇ ਇੱਥੇ ਕਲੋਨੀਆਂ ਤੱਕ ਕੱਟੀਆਂ ਜਾ ਰਹੀਆਂ ਨੇ ਜਿੱਥੇ ਲਿਖਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਵਾਲਿਆਂ ਤੋਂ ਬਗੈਰ ਕਿਸੇ ਨੂੰ ਇੱਥੇ ਹੋਰ ਨੂੰ ਘਰ ਲੈਣ ਲਈ ਥਾਂ ਨਹੀਂ ਦਿੱਤਾ ਜਾਊਗਾ। ਇਹ ਪੰਜਾਬ ਦੇ ਵਿੱਚ ਸਾਰੇ ਭਾਰਤ 'ਚੋਂ ਗੰਦ ਪਹਿਲਾਂ ਲਿਆ ਕੇ ਸੁੱਟਿਆ ਜਾ ਰਿਹਾ। ਪੰਜਾਬ ਦਾ ਜਿਹੜਾ ਕਰੀਮ ਆ, ਜਿਹੜੇ ਦਿਮਾਗ ਵਾਲੇ ਆ, ਜਿਹੜਾ ਸਾਡਾ ਸੱਚਾ ਸੁੱਚਾ ਉੱਚਾ ਵਰਗ ਹੈ, ਉਹ ਸਾਰਾ ਬਾਹਰ ਨੂੰ ਜਾ ਰਿਹਾ ਤੇ ਪੰਜਾਬ ਜਿਹੜਾ ਹੈ ਇਹਨੂੰ ਉਜਾੜਨ ਲਈ, ਪੰਜਾਬ ਨੂੰ ਕ੍ਰਿਮੀਨਲ ਗਰਾਊਂਡ ਬਣਾਉਣ ਦੇ ਲਈ ਇੱਥੇ ਨਸ਼ਾ ਵੱਧ ਤੋਂ ਵੱਧ ਆ ਰਿਹਾ। ਜੇ ਬਲਵਿੰਦਰ ਸਿੰਘ ਸੇਖੋਂ ਡਰੱਗਸ ਵਾਲੀਆਂ ਰਿਪੋਰਟਾਂ ਖੋਲਣ ਦੀ ਮੰਗ ਕਰਦਾ ਸਾਬਕਾ DSP, ਉਹਨੂੰ ਚੱਕ ਕੇ ਅੰਦਰ ਮਾਰਿਆ। ਜੇ ਅਮਰਤਪਾਲ ਸਿੰਘ ਨੇ ਗੱਲ ਕੀਤੀ ਤਾਂ ਮਜੀਠੀਆ ਉਹਦੇ ਮਗਰ ਪੈ ਗਿਆ। ਮਜੀਠੀਏ ਦਾ ਨਾਂ ਚਿੱਟੇ ਦੇ ਕਾਰੋਬਾਰ 'ਚ ਆਉਂਦਾ ਰਿਹਾ ਤੇ ਅੱਜ ਜਦੋਂ ਉਹ ਗੱਲ ਅਮਰਤਪਾਲ ਸਿੰਘ ਕਹਿੰਦਾ ਤਾਂ ਲੋਕਾਂ ਨੂੰ ਲੱਗਦਾ ਇਹ ਵੀ ਸੱਚੀ ਗੱਲ ਹੀ ਕਹਿ ਰਿਹਾ ਅਮਰਤਪਾਲ, ਕਿਉਂਕਿ ਅਮਰਤਪਾਲ ਸਿੰਘ ਜਦੋਂ ਇਹ ਗੱਲ ਕਹਿੰਦਾ ਵੀ ਚਿੱਟਿਆਂ ਦਾ ਕਾਰੋਬਾਰ ਬੰਦ ਕਰਨਾ ਤਾਂ ਇਹਨੂੰ ਬੜੀਆਂ ਚੀਕਾਂ ਮਾਰਦਾ ਇਹ ਜਿਹੜਾ ਮਜੀਠੀਆ। ਹੁਣ ਦੱਸਦੇ ਆ ਸਰਗੋਸ਼ੀਆਂ ਇਹ ਨੇ ਵੀ ਮਜੀਠੀਏ ਨੇ ਸੁਨੇਹਾ ਲਾਇਆ ਤੇ ਬਾਦਲ ਪਰਿਵਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਰਾਹੀਂ ਆ ਜਿਹੜੀ ਕਮੇਟੀ ਬਣਾਈ ਆ ਪੀਰ ਮੁਹੰਮਦ ਨੂੰ ਪ੍ਰਧਾਨ ਬਣਾ ਕੇ, ਅੱਜ ਸ਼ਾਇਦ ਉਹਦੀ ਮੀਟਿੰਗ ਆ ਬਈ ਦੱਸੋ ਜੀ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਲਿਜਾ ਸਕਦੇ ਹਾਂ, ਕਿਵੇਂ ਲਿਜਾ ਸਕਦੇ ਹਾਂ। ਹਕੀਕਤ ਵਿੱਚ ਇਹ ਗੱਲ ਸਮਝਣੀ ਪਊਗੀ ਆਪਾਂ ਨੂੰ। ਕਈਆਂ ਨੂੰ ਲੱਗਦਾ ਕਿ ਅਮਰਤਪਾਲ ਸਿੰਘ ਹੋਣਾ ਨੇ ਬੜਾ ਗਲਤ ਕਰ ਲਿਆ। ਮੈਂ ਇਹ ਮੰਨਦਾ ਕਿ ਆਪਾਂ ਜਦੋਂ ਇਹੋ ਜਿਹੀ ਸਥਿਤੀ ਵਿੱਚ ਹੋਈਏ, ਉੱਥੇ ਬੇਅਦਬੀ ਹੋ ਸਕਦੀ ਹੋਵੇ ਤਾਂ ਸਾਨੂੰ ਬਚਣਾ ਚਾਹੀਦਾ, ਪਰ ਕਈ ਵਾਰ ਇਹ ਗੱਲ ਕਿਸੇ ਦੇ ਚਿੱਤ ਚੇਤੇ ਹੀ ਨਹੀਂ ਹੁੰਦੀ। ਹੁਣ ਜਿੱਦਣ 1999 ਦੀ ਗੱਲ ਹੈ,
ਜੰਮੂ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਸਿੱਖ ਸੰਗਤਾਂ ਨੇ। ਔਰ ਜਿਵੇਂ ਕਾਫਲੇ ਵਿੱਚ ਸੰਗਤਾਂ ਚੱਲਦੀਆਂ ਨੇ, ਪਾਲਕੀ ਦੇ ਵਿੱਚ ਗੁਰੂ ਸਾਹਿਬ ਦਾ ਸਰੂਪ ਹੁੰਦਾ ਹੈ, ਉੱਥੇ ਹਿੰਦੂ ਕੱਟੜਪੰਥੀਆਂ ਨੇ ਹਮਲਾ ਕਰ ਦਿੱਤਾ। ਵੱਡੀ ਗਿਣਤੀ ਵਿੱਚ ਸਿੱਖ ਫੱਟੜ ਹੋਏ, ਸੱਟਾਂ ਵੱਜੀਆਂ, ਕਤਲ ਵੀ ਹੋਏ। ਉੱਥੇ ਬੇਹੁਰਮਤੀ ਬੇਅਦਬੀ ਕਰਾਉਣ ਲਈ ਦੋਸ਼ੀ ਕੌਣ ਹੈ? ਕੀ ਉਹ ਹਮਲਾ ਕਰਨ ਵਾਲੇ ਕਿ ਜਿਨ੍ਹਾਂ ਨੇ ਨਗਰ ਕੀਰਤਨ ਰੂਟੀਨ 'ਚ ਜਿਵੇਂ ਆਪਾਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਹਾਂ? ਇਵੇਂ ਹੀ ਬੜੀਆਂ ਇਹੋ ਜਿਹੀਆਂ ਮਿਸਾਲਾਂ ਨੇ। ਹੁਣ ਜਿਹੜੇ ਸਿੱਖ ਬਰਗਾੜੀ ਦੇ ਵਿੱਚ ਉਹ ਜਿਹੜੇ ਅੰਗ ਪਾੜ ਕੇ ਖਿਲਾ ਰਹੇ ਸੀ ਦੋਸ਼ੀਆਂ ਨੇ, ਬੁਰਜ ਜਵਾਹਰ ਕੇ ਤੋਂ ਸਰੂਪ ਚੱਕ ਕੇ ਬਾਦਲ ਕਿਆਂ ਦੇ ਜੁਲਡੀਦਾਰਾਂ ਨੇ ਪਾਵਨ ਸਰੂਪ ਦੇ ਅੰਗ ਖਿਲਾਰੇ। ਉਹ ਅੰਗ ਬਰਗਾੜੀ ਤੋਂ ਇੱਕ ਵਧੀਆ ਪਾਲਕੀ ਦੇ ਵਿੱਚ ਇੱਜ਼ਤ ਸਤਿਕਾਰ ਦੇ ਨਾਲ ਕੋਟਕਪੂਰੇ ਚੌਕ ਵਿੱਚ ਰੱਖ ਕੇ ਸੰਗਤਾਂ ਇਨਸਾਫ ਦੀ ਮੰਗ ਕਰ ਰਹੀਆਂ ਸੀ ਕਿ ਦੁਸ਼ਟਾਂ ਨੂੰ ਗ੍ਰਿਫਤਾਰ ਕਰੋ। ਬਾਦਲ ਸਰਕਾਰ ਨੂੰ ਬੜਾ ਗੁੱਸਾ ਚੜਿਆ ਵੀ ਸਰਸੇ ਵਾਲੇ ਸਾਨੂੰ ਪਾਉਂਦੇ ਆ ਵੋਟਾਂ, ਸਾਡੀ ਬਣਾਉਂਦੇ ਆ ਸਰਕਾਰ, ਇਹ ਸਿੱਖ ਕਿਹੜੇ ਹੋਏ ਜਿਹੜੇ ਕਹਿੰਦੇ ਉਹਨਾਂ ਨੂੰ ਫੜੋ? ਫਿਰ ਕੀ ਹੋ ਗਿਆ ਜੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਕਰਤੀ? ਇਹ ਹੈ ਇਹਨਾਂ ਬਾਦਲ ਕਿਆਂ ਦੀ ਕਰਤੂਤ। ਜਦੋਂ 1 ਜੂਨ ਤੋਂ ਸਰੂਪ ਚੋਰੀ ਹੋਇਆ ਤਾਂ ਸੰਗਤਾਂ ਨੇ 5 ਜੂਨ ਨੂੰ ਅਲਟੀਮੇਟਮ ਦਿੱਤਾ ਸੀ ਕਿ 11 ਜੂਨ ਨੂੰ ਅਸੀਂ ਫਿਰ ਇੱਥੇ ਵੱਡਾ ਇਕੱਠ ਕਰਾਂਗੇ। ਚਾਹੀਦਾ ਤਾਂ ਇਹ ਸੀ ਕਿ ਸੁਖਬੀਰ ਬਾਦਲ ਉੱਥੇ ਜਾ ਕੇ ਬਹਿ ਜਾਂਦਾ, ਸਾਰੀ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਡੀਐਸਪੀ ਨੂੰ ਐਸਐਸਪੀ ਨੂੰ ਕਹਿੰਦਾ ਮੈਂ ਉਦੋਂ ਉੱਠਣਾ ਜਿੱਦਣ ਉਹ ਦੁਸ਼ਟ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਪਾਵਨ ਸਰੂਪ ਚੋਰੀ ਕੀਤਾ। ਜੇ ਅਸਲੀ ਅਕਾਲੀ ਹੁੰਦਾ ਕੋਈ ਉਹਨੇ ਇਹ ਕਰਨਾ ਸੀ, ਪਰ ਨਕਲੀ ਅਕਾਲੀਆਂ ਤੋਂ ਕਿੱਥੋਂ ਇਹ ਆਸਾਂ ਨੇ। ਉਲਟਾ ਪ੍ਰਬੰਧ ਇੰਤਜ਼ਾਮ ਕੀਤਾ ਗਿਆ ਕਿ ਜਿਹੜੇ ਸਿੱਖ ਇੱਥੇ ਮਾਰਚ ਕੱਢਣ ਆਉਣ 11 ਤਰੀਕ ਨੂੰ, ਉਹਨਾਂ ਦੇ ਜੁੱਤੀ ਫਿਰੋ ਟਕਾ ਕੇ। ਇਹਨਾਂ ਦੀ ਹਿੰਮਤ ਕਿਵੇਂ ਪੈ ਗਈ ਕਹਿਣ ਦੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਵਾਂਗੇ? ਸਰਸੇ ਵਾਲਿਆਂ ਨੂੰ ਅਸੀਂ ਫੜਨਾ, ਉਹ ਤਾਂ ਸਾਡੀਆਂ ਵੋਟਾਂ ਨੇ। ਸੋ ਉਸ ਦਿਨ 11 ਜੂਨ ਨੂੰ ਸਿੱਖਾਂ ਤੇ ਬੜਾ ਭਾਰੀ ਕੁੱਟ ਕਟਾਪਾ ਕੀਤਾ। ਉਪਰੰਤ ਡੇਰਾ ਸਰਸੇ ਵਾਲਿਆਂ ਨੇ ਮਖੌਲ ਉਡਾਏ ਸਿੱਖਾਂ ਦੇ, ਜਲੀਲ ਕੀਤਾ ਕਿ ਤੁਹਾਡੀ ਸਰਕਾਰ ਆ ਅਕਾਲੀ ਦਲ ਦੀ, ਕੀ ਕਰ ਲਿਆ ਤੁਸੀਂ? ਉਪਰੰਤ ਪੋਸਟਰ ਬਣਾ ਕੇ ਗੰਦੀਆਂ ਗਾਲਾਂ ਕੱਢੀਆਂ। ਤੇ ਉਹ ਸਤਪਾਲ ਸਿੰਘ ਪੁਲਿਸ ਮੁਲਾਜ਼ਮ, ਉਹ ਵਿਚਾਰਾ ਉੱਥੇ ਪਰਸੋਂ ਪਿੱਟਦਾ ਸੀਗਾ, ਜਿਹੜਾ ਮੋਰਚਾ ਲੱਗਿਆ ਆਪਣਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਬਾਰਡਰ ਤੇ, ਉੱਥੇ ਉਹ ਪਿੱਟਦਾ ਫਿਰਦਾ ਸੀਗਾ ਵੀ ਸਾਨੂੰ ਸ਼ਰਮ ਆਉਂਦੀ ਹੁੰਦੀ ਸੀ ਉਦੋਂ ਵੀ ਸਾਡੀ ਪੁਲਿਸ, ਸਾਨੂੰ ਤਾਂ ਟ੍ਰੇਨਿੰਗ ਇਸ ਗੱਲ ਦੀ ਦਿੱਤੀ ਗਈ ਆ ਕਿ ਜਿਹੜੇ ਮੁਜਰਮ ਨੇ ਉਹ ਫੜਨੇ ਆ। ਪਰ ਮੈਂ CIA ਸਟਾਫ ਦਾ ਇੰਚਾਰਜ ਸੀਗਾ ਤੇ ਮੈਨੂੰ 90 ਬੰਦੇ ਦਿੱਤੇ ਗਏ ਧੱਲੇ ਕੇ, ਤੇ ਨਾਲ ਦੇ ਪਿੰਡਾਂ ਦੇ ਵਿੱਚ ਮੈਨੂੰ ਇੱਕ ਪੋਸਟਰ ਦੇ ਉੱਤੇ 3-3 ਬੰਦੇ ਲਾਉਣੇ ਪਏ। ਤੇ ਆਹ ਸਾਡੀ ਦੁਰਗਤੀ ਸੀਗੀ ਉਸ ਟਾਈਮ ਕਿ ਅਸੀਂ ਡੇਰਾ ਸਰਸਾ ਵਾਲੇ ਦੇ ਫਿਲਮ ਦੇ ਪੋਸਟਰਾਂ ਦੀ ਰਾਖੀ ਕਰਦੇ ਫਿਰਦੇ ਸੀ। ਅੱਜ ਉਹ ਲੋਕ ਸ਼ਰਮ ਮੰਨਦੇ ਆ ਪੁਲਿਸ ਵਾਲੇ। ਹੁਣ ਉਹਨੇ ਸਾਰੀ ਗੱਲ ਨੰਗੀ ਕਰਤੀ ਵੀ ਕੀ ਕੁਛ ਉਦੋਂ ਹੋਇਆ। ਉਹਦੀ ਜਿਹੜੀ ਇੰਟਰਵਿਊ ਆ YouTube ਤੇ ਪਈ ਆ, ਜ਼ਰੂਰ ਸੁਣਨੀ ਚਾਹੀਦੀ ਹੈ। ਤੇ ਜੇ ਕਿਸੇ ਦਿਨ ਵਕਤ ਮਿਲਿਆ ਅਸੀਂ ਵੀ ਉਹਦੇ ਨਾਲ ਗੱਲ ਕਰਾਂਗੇ। ਮੇਰੇ ਨਾਲ ਫੋਨ ਤੇ ਕਈ ਵਾਰੀ ਗੱਲ ਕੀਤੀ ਆ, ਪਰ ਮੈਂ ਲੰਮੀ ਚੌੜੀ ਉਹਦੇ ਨਾਲ ਗੱਲ ਕਰਨੀ ਚਾਹੁੰਦਾ ਤਾਂ ਕਿ ਰਿਕਾਰਡ ਬਣੇ ਕਿ ਕੀ ਕੁਛ ਉਦੋਂ ਵਾਪਰਿਆ, ਬਾਦਲ ਕਿਆਂ ਨੇ ਕੀ ਕਰਤੂਤਾਂ ਕੀਤੀਆਂ। ਮੈਨੂੰ ਚੇਤੇ ਆ ਕਿ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪੰਜ ਸਿੰਘ ਸਾਹਿਬਾਨ ਨੂੰ ਉੱਥੇ ਸੱਦ ਲਿਆ, ਤਲਬ ਕਰ ਲਿਆ। ਤਲਬ ਤਾਂ ਪੰਜ ਸਿੰਘ ਸਾਹਿਬਾਨ ਸਿੱਖਾਂ ਨੂੰ ਕਰਦੇ ਹੁੰਦੇ ਆ, ਪਰ ਬਾਦਲ ਪਰਿਵਾਰ ਨੇ ਇਹਨਾਂ ਨੂੰ ਤਲਬ ਕਰ ਲਿਆ ਚੰਡੀਗੜ੍ਹ ਕੋਠੀ 'ਚ ਤੇ ਹੁਕਮ ਦੇਤਾ ਕਿ ਡੇਰਾ ਸਰਸਾ ਦੇ ਮੁਖੀ ਦੇ ਖਿਲਾਫ ਜਿਹੜਾ ਹੁਕਮਨਾਮਾ ਹੋਇਆ ਸੀ ਸਲਾਬਤਪੁਰਾ ਕਾਂਡ ਤੋਂ ਬਾਅਦ, ਉਹ ਰੱਦ ਕਰਨਾ, ਮਾਫੀਨਾਮਾ ਦੇਣਾ ਉਹਨੂੰ। ਤੇ ਇੱਕ ਗੱਲ ਹੋਰ, ਬਹੁਤੇ ਲੋਕਾਂ ਨੂੰ ਸਮਝ ਚੇਤੇ ਨਹੀਂ ਹੁੰਦਾ, ਮੈਂ ਚੇਤੇ ਕਰਾ ਦੇਵਾਂ, ਕਈ ਵਾਰੀ ਦਿਮਾਗ ਚੋਂ ਗੱਲ ਨਿਕਲੀ ਹੁੰਦੀ ਆ। ਕਿਸੇ ਨੂੰ ਚੇਤਾ ਵੀ ਜਿਹੜਾ ਸਲਾਬਤਪੁਰੇ ਕਲਗੀਧਰ ਸ਼ਹਿਨਸ਼ਾਹ ਦੇ ਵਰਗੀ ਪੋਸ਼ਾਕ ਪਹਿਨ ਕੇ ਰੂਹ ਅਫਜਾ ਬਾਟੇ ਉਹਦੇ ਚ ਪਾ ਕੇ ਵੱਡੇ ਕੜਾਹੇ ਚ 5 ਪਿਆਰਿਆਂ ਦੀ ਖੰਡੇ ਬਾਟੇ ਦੀ ਪਹੁਲ ਦੀ ਅੰਮ੍ਰਿਤ ਸੰਸਕਾਰ ਦੀ ਜਿਹੜੀ ਖਿੱਲੀ ਉਡਾਈ ਸੀ, ਮਜ਼ਾਕ ਬਣਾਇਆ ਸੀ, ਉਸ ਮੁਕੱਦਮੇ ਦਾ ਅੰਤ ਕੀ ਹੋਇਆ ਸੀ ਕਿਸੇ ਨੂੰ ਪਤਾ? ਜਦੋਂ 2007 ਵਿੱਚ ਉਸ ਕਾਂਡ ਦਾ ਪਰਚਾ ਕੱਟਿਆ ਗਿਆ ਤਾਂ ਛੇਤੀ ਤੋਂ ਛੇਤੀ ਉਹਦਾ ਚਲਾਨ ਅੰਦਰ ਉਹਨੂੰ ਦੇਣਾ ਸੀ ਅਦਾਲਤ ਨੂੰ, ਪਰ 3 ਸਾਲ
3 ਸਾਲ तक बादल सरकार ने ਉਹਦਾ ਚਲਾਨ नहीं सी पेश होने दिता ताकि दोषियों ਨੂੰ ਜ਼ਮਾਨਤਾਂ मिल गईਆਂ। उपरंत 2012 ਦੀਆਂ ਜਦੋਂ ਵੋਟਾਂ ਆਈਆਂ ਪੰਜਾਬ ਵਿਧਾਨ ਸਭਾ ਦੀਆਂ, ਵੋਟਾਂ ਤੋਂ 3 ਦਿਨ ਪਹਿਲਾਂ ਪੁਲਿਸ ਨੇ खुद जाके एप्लीकेशन दी कि डेरा सरसा के मुखी खिलाफ ਜਿਹੜਾ मुकदमा चल रहा वो असीं रद्द कराना चाहुंदे हां। बादलियां दी करतूत सलावतपुरे डेरे के खिलाफ डेरा मुखी के खिलाफ जो परचा सी सलावतपुरे कांड के खिलाफ वो रद्द कर ली एप्लीकेशन देती सी बादल के। तो जेड़े बड़े भगत ने भी बादल के बड़े महान ने उन्होंने बेनती आ भी कदे कदे नहा नू लिया करो तो देख लिया करो की करतूतां कीतियां ने पंथ रतन फखरे कौम ने। तो जेड़ा इत्थे आपां गल कर रहे सी बई जेड़ा डेरा सरसा दा साथ सहयोग दिंदे रहे, जेड़े सिੱਖੀ ਦੀਆਂ जड़ां वढ़दे रहे, अज उन्हां नूं फिकर पिया होया कि गुरु ग्रंथ साहिब दे सरूप दी बेअदबी हो जानी सी। ओहदा होई नहीं, ਜਿਹੜੀ ਹੋਈ ਨਹੀਂ ਉਹਦੀ ਚਿੰਤਾ ਕਰੀ ਜਾਂਦੇ ਹੋ, ਕਮੇਟੀਆਂ ਬਣਾਈ ਜਾਂਦੇ ਹੋ ਕਿ ਜਿਹੜਾ ਉੱਤੇ ਪਾਲਕੀ ਸਾਹਿਬ ਦੇ ਵਿੱਚ ਸਰੂਪ ਦੇ ਅੰਗ ਪਏ ਸੀ, ਕੋਟਕਪੂਰੇ ਸੰਗਤਾਂ ਸੀ, ਉੱਥੇ ਫਿਰ ਗੰਦੇ ਪਾਣੀ ਦੀਆਂ ਵਿਛਾੜਾਂ ਸਿੱਖਾਂ ਤੇ ਡਾਂਗਾ ਗੋਲੀਆਂ ਚਲਾਈਆਂ, ਬਾਈਬਲ ਦੇ ਵਿੱਚ 2 ਸਿੱਖ ਸ਼ਹੀਦ ਕਰਤੇ। ਕੱਲ ਕ੍ਰਿਸ਼ਨ ਭਗਵਾਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ, ਅਸੀਂ ਮਿਲੇ ਸੀ, ਸਾਰਾ ਦਿਨ ਇਕੱਠੇ ਰਹੇ ਆ। ਪਰ ਜੋ ਉਸ ਬੱਚੇ ਨੇ ਝੱਲਿਆ ਉਹ ਰੱਬ ਜਾਣਦਾ ਹੈ, ਭਾਈ ਸੁਖਰਾਜ ਸਿੰਘ ਨੇ। तो उस परिवार ਨੂੰ बदनाम करने ਲਈ ਇਹਨਾਂ ਨੇ छोकरे जे खड़े कीते आ बादल दल ने। एक कोई परसों चौथे नीली पग बन के बनया बैठा अपने आप को बड़ा खब्बी खान, किते वो श्रोमणी अकाली दल की लीडरशिप जिहड़ी धर्म हेत सीस मारन वाली सी, किते ये छोकरे जे उठ के उन्होंने सुखराज सिंह नूं धमकियां देई जावे, सानू बड़ा कुछ तेरे बारे पता, तेरे किस दिन परचे फूल देंगे। भाई परचे तो थोड़े दुनिया फुली जाती है। 2000 ਜਿਹੜੀਆਂ अपने वोटा 17 वालियां भी फुल फरोले आ, ते आ जिहड़ी हुण इलैक्शन लिंक गई आ उदों भी फरोले आ। सच्चे पातशाह दा, गुरु साहिबान दा, गुरबाणी दा, सिख फलसफे दा उन्ना नुकसान कोई सारे जिन्ने दुश्मन आ सिक्खी दे उन्हां रल के नहीं कीता जिन्ना बादल परिवार ने कल्लियां ने करता। ते अज पंजाब दे हालात की ने? अज उत्थे कहंदे जी असीं मीटिंग करनी आ भी गुरु ग्रंथ साहिब का स्वरूप जिहड़ा है वह कित्थे किवें ले जाना। भाई उहदे बारे तां नवेड़ा पहले ही होया होया, किवें होया होया जिवें ये फैसला संगत ने कीता होया है। और अकाल तख्त साहिब की जिहड़ी मर्यादा छाप के वंडी जाती है उह लिखिया होया ये फैसला कि रागमाला बारे ये फैसला है कि जिहड़े पढ़दे आ वो भी ठीक आ, जिहड़े नहीं पढ़दे वो भी ठीक आ, इहदे उत्ते लड़ाई जां जिद नहीं करनी। इवें मांस बारे मीट बारे उन्होंने निबेड़ा किया होया कि कुट्ठा मीट आ जिहड़ा कुट्ठे मुसलमानी तरीके नाल तैयार किया वो नहीं छकना। बाकी तरह के मीट बारे स्पष्ट आ कि जिहड़े खांदे आ वो भी ठीक ने, जिहड़े नहीं खांदे वो भी ठीक ने। मांस कर मूर्ख झगड़े उत्थे निबेड़ा किया होया। इवें निबेड़ा इस गल दा कि ये उस मौके दीयां सिख संगतां दा आप दा फैसला कि कित्थे गुरु ग्रंथ साहिब दा स्वरूप लैके जाना चाहिए, कित्थे नहीं लैके जाना चाहिए। जिथे पता ही होवे कि इत्थे माहौल गलत हो जू उत्थे बचना चाहिए, ते जिथे गुरु साहिब दे अंग या गुरु साहिब दे स्वरूप की असीं राखी करन जोगे ही नहीं, उत्थे नहीं लेके जाना चाहिए। इस गल दा सानूं होना चाहिए। पर आपां देख रहे हैं कि सारे फैसले सियासत तो प्रेरित ने। ये फैसला जिहड़ा भी इस मसले च आउणा वो विक्रमजीत सिंह मजीठीए का फैसला होना, क्योंकि भाई अमरतपाल सिंह नाल उहदी झड़ फसी हुई है। ਤੇ ਉਹ ਅਮਰਤਪਾਲ ਸਿੰਘ ਨੂੰ ਜਲੀਲ ਕਰਨ ਲਈ, ਉਹਨੂੰ ਸੰਗਤਾਂ 'ਚ ਮਾੜਾ ਦਿਖਾਉਣ ਦੇ ਲਈ ਵਿਕਰਮਜੀਤ ਸਿੰਘ ਮਜੀਠੀਏ ਨੂੰ ਮੂਹਰੇ ਲਾਇਆ ਹੋਇਆ। ਵੈਸੇ ਭਾਈ ਅਮਰਤਪਾਲ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਗਏ ਆ, ਪਤਾ ਨਹੀਂ ਉਸ ਦਿਨ ਕੀ ਗੱਲ ਹੋਈ ਆ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਚਾਹੇ ਕੋਈ ਗੱਲ ਸਹੀ ਆ ਬੰਦਾ, ਚਾਹੇ ਗਲਤ ਆ, ਚਾਹੇ ਕੋਈ ਵੀ ਆ, ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਸਾਨੂੰ ਆਪਣੇ ਆਪ ਉੱਤੇ ਹੀ ਇਹ ਨਿਸ਼ਚਿਤ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਕੋਈ ਗੱਲ ਜਿਹੜੀ ਆ ਉਹ ਨਾ ਕਰੀਏ। ਖੈਰ ਅੱਜ ਜਿਹੜਾ ਇਹ ਹਿਮਾਚਲ ਪ੍ਰਦੇਸ਼ 'ਚ ਵਾਪਰਿਆ, ਕਿਤੇ ਅੱਜ ਜੁਝਾਰੂ ਸਿੰਘ ਹੁੰਦੇ ਤਾਂ ਕੋਈ ਇਹੋ ਜਿਹਾ ਐਕਸ਼ਨ ਜ਼ਰੂਰ ਕਰਦੇ ਜਿਹਦੇ ਨਾਲ ਦੂਰ ਤੱਕ ਇਹ ਸੁਨੇਹਾ ਜਾਂਦਾ ਕਿ ਭਾਈ ਜੇ ਤੁਸੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖਾਂ ਨੂੰ ਜਲੀਲ ਕਰੋਗੇ ਤਾਂ ਪੰਜਾਬ ਦੇ ਵਿੱਚ 21 ਦੇ 51 ਨਹੀਂ 121 ਪੈਂਦੇ ਹੋਏ।
पर इत्थे कदे आपां किसे जय माता दी जी ते लिखिया होवे गड्डी ते, कोई मंदिर किसे ਜਿਹੜੀ ਯਾਤਰਾ ਤੇ ਜਾ ਰਹੀ ਹੋਵੇ ਗੱਡੀ ਉਹਨੂੰ ਘੇਰਿਆ, ਕਦੇ ਜਲੀਲ ਕੀਤਾ। ਇੱਥੋਂ ਤੱਕ ਕਿ ਕਟਾਸ ਰਾਜ ਜਾਂ ਹੋਰ ਜਿਹੜੇ ਹੈਗੇ ਆ ਇਹਨਾਂ ਦੇ ਦਿਨ ਤਿਉਹਾਰ ਮਨਾਉਣ ਲਈ ਸੰਗਤਾਂ ਜਾਂਦੀਆਂ, ਪਾਕਿਸਤਾਨ ਵਿੱਚ ਵੀ ਜਾਂਦੇ ਆ। ਕਦੇ ਨਹੀਂ ਕੋਈ ਇਹਨਾਂ ਨੂੰ ਕਹਿੰਦਾ ਵੀ ਤੁਸੀਂ ਆਹ ਲਾਓ ਤੇ ਨਾ ਲਾਓ। ਇਹ ਕੌਣ ਹੁੰਦੇ ਆ ਦੱਸਣ ਵਾਲੇ ਕਿ ਤੁਸੀਂ ਖੰਡੇ ਕਿਰਪਾਨ ਵਾਲਾ ਝੰਡਾ ਨਾ ਲਾਓ ਜੀ? ਪਰ ਇਹ ਸਾਡੀ ਦੁਰਗਤੀ ਕਿਉਂ ਹੋਈ ਹੈ? ਕਿਉਂਕਿ ਅਸੀਂ ਜਿਹੜੀ ਲੀਡਰਸ਼ਿਪ ਚੁਣੀ, ਚਾਹੇ ਉਹ ਕਿਸੇ ਵੀ ਸਿਆਸੀ ਧਿਰ ਦੀ ਆ, ਜਿਹੜੇ ਸਿੱਖ ਲੀਡਰ ਨੇ ਉਹ ਸਾਡੀ ਇੱਜ਼ਤ ਦੀ, ਸਾਡੇ ਇਕਬਾਲ ਦੀ, ਸਾਡੇ ਵਕਾਰ ਦੀ ਰਾਖੀ ਕਰਨ ਜੋਗੇ ਨਹੀਂ ਹੈ। ਜਿਹੜਾ ਭਾਰਤੀ ਹਕੂਮਤੀ ਸਿਸਟਮ ਸਾਨੂੰ ਕੁੱਟਮਾਰ ਕਰਕੇ, ਜਲੀਲ ਕਰਕੇ, ਕਤਲ ਕਰਕੇ ਇਨਸਾਫ ਨਹੀਂ ਦਿੰਦਾ, ਉਹ ਤਾਂ ਸਾਡਾ ਵਕਾਰ ਰੋਲਣਾ ਚਾਹੁੰਦਾ ਤੇ ਸਾਡੇ ਬੰਦੇ ਚਾਹੁੰਦੇ ਆ ਵੀ ਉਹ ਸਾਡੀ ਰਾਖੀ ਕਰੇ। ਦੁਨੀਆ ਭਰ ਦੇ ਵਿੱਚ ਇਹ ਗੱਲ ਚੱਲਦੀ ਆ ਕਿ ਜਦੋਂ ਕਿਸੇ ਕੌਮ ਨੂੰ ਇਸ ਤਰੀਕੇ ਨਾਲ ਜਲੀਲ ਕੀਤਾ ਜਾਂਦਾ ਤਾਂ ਇਹ ਇੱਕ ਤਰੀਕੇ ਨਾਲ ਨਸਲਕੁਸ਼ੀ ਹੈ, ਜੈਨੋਸਾਈਡ ਆ। ਇਹ ਲੋਕਾਂ ਦੇ, ਸਿੱਖਾਂ ਦੇ ਮਨਾਂ ਵਿੱਚ ਇਹ ਪਾਉਣਾ ਚਾਹੁੰਦੇ ਆ ਕਿ ਤੁਹਾਡੀ ਇੱਥੇ ਕੋਈ ਸੁਣਵਾਈ ਨਹੀਂ, ਤੁਹਾਡਾ ਕੋਈ ਇਕਬਾਲ ਨਹੀਂ, ਤੁਹਾਡਾ ਕੋਈ ਵਕਾਰ ਨਹੀਂ, ਤੇ ਤੁਸੀਂ ਇੱਥੇ ਉਹ ਆਪਦਾ ਜੁੱਲੀ ਤਪੜਾ ਚੱਕੋ ਤੇ ਭੱਜ ਜਾਓ। ਆਏ ਦਿਨ ਕੋਈ ਨਾ ਕੋਈ ਸਟੇਟਮੈਂਟ ਆ ਜਾਂਦੀ ਹੈ ਨਾ। ਤੇ ਇਸ ਤਰੀਕੇ ਨਾਲ ਸਿੱਖਾਂ ਨੂੰ ਧੱਕ ਕੇ ਖੂੰਜੇ ਲਾਇਆ ਜਾ ਰਿਹਾ, ਸਿੱਖਾਂ ਨੂੰ ਜਲੀਲ ਕੀਤਾ ਜਾ ਰਿਹਾ। ਤੇ ਕਾਂਗਰਸੀ ਲੀਡਰ ਪੰਜਾਬ ਵਿਧਾਨ ਸਭਾ ਦੇ ਵਿੱਚ ਬਾਜਵੇ ਵਰਗੇ, ਪ੍ਰਤਾਪ ਸਿੰਘ ਬਾਜਵਾ ਉੱਥੇ ਪਿੱਟਦਾ ਫਿਰਦਾ, ਅਗੇ ਸਿੱਖਾਂ ਨੂੰ ਕਿਤੇ AK-47 ਦੇ ਰਾਹ ਨਾ ਤੋਰ ਦਿਓ। ਪਤੰਦਰਾ, ਤੇਰੀ ਕਾਂਗਰਸ ਨੇ ਕੋਈ ਰਾਹ ਨਹੀਂ ਸੀ ਛੱਡਿਆ। ਸਿੱਖਾਂ ਨੂੰ ਪਾਕਿਸਤਾਨ ਜਾਣਾ ਪਿਆ, ਹਥਿਆਰ ਲੈਣੇ ਪਏ, ਜੰਗ ਲੜਨੀ ਪਈ। ਅੱਜ ਤੈਨੂੰ ਸਿਆਣਪਾਂ ਸੁੱਝ ਗਿਆ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਰਾਹ AK-47 ਦੇ ਰਾਹ ਨਾ ਤੋਰ ਦਿਓ। ਹੱਦ ਹੋਈ ਪਈ ਆ। ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਉਹ ਅੱਜ ਹੋਕਾ ਦਿੰਦੇ ਫਿਰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋ ਜੇ। ਜਿਨ੍ਹਾਂ ਨੇ ਸਿੱਖਾਂ ਨੂੰ AK-47 ਦੇ ਰਾਹ ਤੋੜਿਆ ਉਹ ਚੀਕਾਂ ਮਾਰਦੇ ਫਿਰਦੇ ਆ ਕਿਤੇ ਜੀ ਸਿੱਖ AK-47 ਨੇ ਚੱਕ ਲੈਣ। ਤੇ ਇਹਨਾਂ ਚੋਂ ਕਿਸੇ ਚ ਜੁਰਤ ਨਹੀਂ ਹੈ ਵੀ ਇਹ ਸਾਰੇ ਭਾਰਤ ਵਿੱਚ ਸਿੱਖਾਂ ਦਾ ਜਾਂ ਸਿੱਖ ਹਿੱਤਾਂ ਦਾ ਜੋ ਨੁਕਸਾਨ ਹੋ ਰਿਹਾ ਉਹਨੂੰ ਇਹ ਰੋਕ ਸਕਣ। ਹੈਗੀ ਕਿਸੇ ਚ ਹਿੰਮਤ ਕਿ ਜਿਹੜੇ 500 ਤੋਂ ਵੱਧ ਗੁਰਦੁਆਰੇ, ਹਰਕੀ ਪੌੜੀ ਵਾਲਾ ਗੁਰਦੁਆਰਾ, ਜਗਨਨਾਥਪੁਰੀ ਵਾਲਾ ਗੁਰਦੁਆਰਾ, ਮਟਨ ਸਾਹਿਬ ਆ ਉੱਥੇ ਅਨੰਤਨਾਗ ਦੇ ਕੋਲੇ, ਤੇ ਇੱਧਰ ਗੁਰਦੁਆਰਾ ਡਾਂਗਮਾਰ ਤੇ ਗਵਾਲੀਅਰ ਦੇ ਕਿਲੇ ਵਾਲਾ ਗੁਰਦੁਆਰਾ, ਇਹ ਤਾਂ ਇਤਿਹਾਸਕ ਨੇ। ਇਹ ਤੋਂ ਬਿਨਾਂ ਨਿੱਕੇ ਵੱਡੇ 500 ਤੋਂ ਵੱਧ ਗੁਰਦੁਆਰੇ ਆ ਜਿਹੜੇ ਬਾਹਮਣਾਂ ਨੇ ਦੱਬ ਲਏ। ਕਸ਼ਮੀਰ ਦੇ ਵਿੱਚ ਬੜੇ ਗੁਰਦੁਆਰੇ ਆ ਜਿਹੜੇ ਇਹਨਾਂ ਨੇ ਦੱਬ ਲਏ। ਸੋ ਜਿਹੜਾ ਸਿੱਖਾਂ ਦੀ ਸੁਣਵਾਈ ਕਿਤੇ ਹੋ ਨਹੀਂ ਰਹੀ। ਇਹ ਲੀਡਰਸ਼ਿਪ ਜਿਹੜੀ ਆ ਇਹ ਵਿਚਾਲੇ ਐਵੇਂ ਖਾਂ ਬਣੇ ਫਿਰਦੇ ਆ ਵੀ ਅਸੀਂ ਬੜੇ ਫੰਨੇ ਖਾਂ ਆ, ਸੁਣਵਾਈ ਇਹਨਾਂ ਦੀ ਕੋਈ ਹੈ ਨਹੀਂ। ਸਭ ਤੋਂ ਵੱਡਾ ਭੈੜਾ ਜਿਹੜਾ ਰੋਗ ਆ, ਜਿਹੜੀ ਬਿਮਾਰੀ ਚੰਬੜੀ, ਉਹ ਹੈ ਇਹ ਸਿੱਖ ਜਿਹੜੇ ਬਾਹਲੇ ਸਿਆਣੇ ਹੋਗੇ, ਕੋਈ ਪਾਲੀ, ਕੋਈ ਮਾਲੀ, ਕੋਈ ਪੱਲੂ, ਕੋਈ ਫਲਾਨਾ। ਇਹਨਾਂ ਸਾਰਿਆਂ ਨੇ ਕੰਮ ਹੀ ਇਹ ਫੜ ਲਿਆ ਜਿਵੇਂ ਕਿਤੇ ਲੜਾਈ ਹੋ ਪਵੇ ਤੇ ਕਈ ਬੰਦੇ ਐਡੇ ਕੌਲੇ ਹੁੰਦੇ ਆ, ਆਪਦੇ ਬੰਦੇ ਨੂੰ ਫੜ ਕੇ ਖੜ ਜਾਂਦੇ ਆ ਤੇ ਦੂਜਾ ਸਿਰ 'ਚ ਡਾਂਗ ਮਾਰ ਕੇ ਸਿਰ ਪਾੜ ਕੇ ਹੋ ਜਾਂਦਾ। ਸਾਡੀ ਕੌਮ 'ਚ ਇਹੋ ਜਿਹੀ ਬਿਮਾਰੀ ਪੈਦਾ ਹੋਈ ਹੈ। ਸਿੱਖੀ ਦੀਆਂ, ਸਿੱਖ ਧਰਮ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਲੋਕਾਂ ਦੇ ਹੱਕ ਵਿੱਚ ਬੜੇ ਸਲੀਕੇ ਨਾਲ ਭੁਗਤ ਰਹੇ ਨੇ। ਜਿਹੜਾ ਵੀ ਸਿੱਖ ਉਹਨਾਂ ਦੁਸ਼ਟਾਂ ਦੇ ਖਿਲਾਫ ਮਾੜਾ ਜਿਹਾ ਵੀ ਸਰਗਰਮ ਹੁੰਦਾ ਉਹਨੂੰ ਘੇਰਾ ਪਾ ਕੇ ਬਹਿ ਜਾਂਦੇ। ਚਾਹੇ ਉਹ ਕੋਈ ਵੀ ਸਿੱਖ ਜਥੇਬੰਦੀ ਆ, ਕੋਈ ਵੀ ਪੰਥਕ ਸੋਚ ਰੱਖਣ ਵਾਲਾ ਨੌਜਵਾਨ ਆ, ਉਹਨੂੰ ਇਹ ਕਹਿੰਦੇ ਆ ਜੀ ਇਹ ਤਾਂ ਅੱਤਵਾਦ ਲਿਆਉਣਗੇ, ਇਹ ਤਾਂ ਖਾੜਕੂਵਾਦ ਲਿਆਉਣਗੇ, ਇਹ ਤਾਂ ਮਾਹੌਲ ਖਰਾਬ ਕਰਨਗੇ। ਹਾਂ ਭਾਈ, ਇਹ ਤਾਂ ਕਰਨਗੇ ਮਾਹੌਲ ਖਰਾਬ। ਤੇ ਜਿਹੜੇ ਆਏ ਦਿਨ ਸਿੱਖਾਂ ਨੂੰ ਜਲੀਲ ਕਰਦੇ ਆ, ਹੁਣ ਆ ਜਿਹੜਾ ਹਿਮਾਚਲ 'ਚ ਹੋਇਆ ਇਹਦਾ ਲੇਖਾ ਕੌਣ ਲਊਗਾ, ਕੀ ਤੋਂ ਲਵਾਂਗੇ? ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ, ਹੱਥੋਂ ਨਿਕਲਦੇ ਜਾ ਰਹੇ ਨੇ। ਅੰਤ ਵਿੱਚ ਇੱਕ ਹੋਰ ਮਸਲਾ ਜਿਹਦੇ ਬਾਰੇ ਗੱਲ ਕਰਨ ਨੂੰ ਜੀ ਕਰਦਾ ਹੈ। ਅੱਜ ਕੁਝ ਇਹੋ ਜਿਹੀਆਂ ਗੱਲਾਂ ਦੇਖੀਆਂ। ਇੱਕ ਖਬਰ ਹੈ ਕਿ ਇੱਕ ਬੱਚੀ ਵਿਚਾਰੀ ਖੁਦਕੁਸ਼ੀ ਕਰ ਗਈ ਹੈ ਤੇ ਲਿਖ ਕੇ ਇਹ ਰੱਖ ਕੇ ਗਈ ਆ ਕਿ ਮੇਰੇ ਤੋਂ 95% 10ਵੀਂ ਚੋਂ ਨੰਬਰ ਲੈ ਨਹੀਂ ਹੋਏ। ਆਹ ਸਾਡਾ ਸਮਾਜ ਹੈ ਜਿੱਥੇ ਅਸੀਂ ਭੋਰਾ ਭਰ ਮਾਸੂਮ ਫੁੱਲਾਂ ਵਰਗੀਆਂ ਬੱਚਿਆਂ ਨੂੰ ਇੰਨਾ ਜ਼ਿਆਦਾ ਤੰਗ ਦਿੰਦੇ ਆ ਕਿ ਜੇ ਤੂੰ 95% ਨੰਬਰ ਨਹੀਂ ਲੈ ਤਾਂ ਤੂੰ ਸਾਨੂੰ ਤਾਂ
ਅਸੀਂ ਤਾਂ ਜਿਹੜਾ ਬਚਪਨ ਦੇਖਿਆ ਉੱਥੇ ਬੜਾ ਔਖਾ ਸੀ ਤੇ ਅੱਜ ਨਿਆਣਿਆਂ ਨੂੰ ਇੰਨਾ ਜ਼ਿਆਦਾ ਤੰਗ ਕੀਤਾ ਜਾ ਰਿਹਾ, ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾ ਰਿਹਾ ਕੰਪੀਟੀਸ਼ਨ ਦੇ ਨਾਂ ਦੇ ਉੱਤੇ ਕਿ ਬੱਚੇ ਜਿਨ੍ਹਾਂ ਤੋਂ ਇਹ ਬੋਝ ਨਹੀਂ ਚੱਕਿਆ ਜਾਂਦਾ। ਮਤਲਬ ਕਿ ਜਿਹੜਾ ਹਰ ਚੀਜ਼ ਵਿੱਚ ਪਾਸ ਹੀ ਹੋਣਾ, ਕਦੇ ਭਾਈ ਫੇਲ ਵੀ ਹੋਣਾ ਪੈ ਜਾਂਦਾ, ਕਦੇ ਉਹ ਗੱਲ ਨਹੀਂ ਵੀ ਬਣਦੀ। ਅਸਫਲ ਹੋ ਜਾਣ ਦੀ ਜਿਹੜੀ ਗੱਲ ਵਾ, ਇਹ ਸਾਨੂੰ ਬੱਚਿਆਂ ਨੂੰ ਸਮਝਾਉਣੀ ਪਊਗੀ। ਪਰ ਅੱਜ ਨਿਆਣਿਆਂ ਨੂੰ ਜਿਹੋ ਜਿਹਾ ਬਣਾਇਆ ਜਾ ਰਿਹਾ, ਉਹਦਾ ਨਤੀਜਾ ਕੀ ਨਿਕਲ ਰਿਹਾ ਕਿ ਬੱਚਿਆਂ 'ਚ ਸਹਿਣਸ਼ੀਲਤਾ ਖਤਮ ਹੋ ਰਹੀ ਆ। ਬੱਚੇ ਬੜੀ ਜਲਦੀ ਕਿਸੇ ਗੱਲ ਤੋਂ ਉਕਤਾ ਕੇ ਇਹੋ ਜਿਹਾ ਜਾਨਲੇਵਾ ਕਦਮ ਚੱਕ ਲੈਂਦੇ ਆ ਤੇ ਬੱਚੇ ਜਦੋਂ ਇਸ ਤਰੀਕੇ ਨਾਲ ਜਾਨ ਦਿੰਦੇ ਆ, ਉਦੋਂ ਮਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਦੁੱਖ ਭੋਗਦਾ ਕਿ ਜੇਕਰ ਅਸੀਂ ਇੰਨਾ ਜ਼ਿਆਦਾ ਨਾ ਸਤਾਉਂਦੇ ਤਾਂ ਸ਼ਾਇਦ ਇਹ ਬੱਚੀ ਅੱਜ ਸਾਡੇ ਵਿਚਕਾਰ ਹੁੰਦੀ। ਆ ਇੱਕ ਹੁਸ਼ਿਆਰਪੁਰ ਇਲਾਕੇ ਦੀ ਘਟਨਾ ਸਾਰਿਆਂ ਨੇ ਤੁਸੀਂ ਦੇਖੀ ਹੋਣੀ ਆ ਕਿ ਕਿਵੇਂ ਲਟੇਰੇ ਉਸ ਪਰਿਵਾਰ ਨੂੰ ਟੁੱਟ ਕੇ ਪੈ ਗਏ, ਲੁੱਟ ਖੋਹ ਦੌਰਾਨ ਬੱਚੇ ਦੀ ਮੌਤ ਹੋ ਗਈ। ਇੱਕ ਅੱਜ ਹੋਰ ਆਈ ਜਿਹਦੇ ਵਿੱਚ ਮਾਂ-ਬਾਪ, ਇੱਕ ਹੋਰ ਅੱਜ ਤੁਸੀਂ ਗੱਲ ਦੇਖੀ ਹੋਣੀ ਹੈ ਕਿ ਮਾਂ-ਬਾਪ ਜਿਹੜੇ ਆ ਉਹ ਤਾਂ ਵਿਚਾਰੇ ਕਾਰ ਤੋਂ ਉਤਰ ਕੇ ਭੱਜ ਕੇ ਨਿਕਲ ਗਏ, ਪਰ ਨਿੱਕੀ ਜੀ ਬੱਚੀ ਗੱਡੀ ਦੇ ਵਿੱਚ ਰਹਿ ਗਈ। ਉਹ ਵਿੱਚ ਸੜਦੀ ਆ ਤੇ ਮਾਂ ਕੋਲੇ ਖੜ ਕੇ ਲੇਰਾਂ ਮਾਰ ਰਹੀ ਆ ਔਰ ਉਹ ਹੌਲਨਾਕ ਦ੍ਰਿਸ਼ ਜਿਹੜਾ ਦੇਖਿਆ ਨਹੀਂ ਜਾ ਰਿਹਾ। ਮਨੁੱਖੀ ਜਾਨਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਇਸ ਤਰ੍ਹਾਂ ਜਾ ਰਹੀਆਂ ਨੇ, ਇਹ ਜਿਹੜੇ ਭਾਣੇ ਵਾਪਰ ਰਹੇ ਨੇ, ਇਹ ਦਿਲ ਨੂੰ ਬੜਾ ਦੁਖੀ ਕਰਦੇ ਆ। ਪਰ ਉਸ ਡਾਢੇ ਮੂਹਰੇ ਕੋਈ ਜ਼ੋਰ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੀ ਕਰ ਸਕਦੇ ਆ। ਸੋ ਜਿੱਥੇ ਇਸ ਤਰੀਕੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਤੇ ਭੈੜੇ ਜਿਹੜੇ ਆ ਰੁਝਾਨ ਉਹ ਆ ਰਹੇ ਨੇ, ਉੱਥੇ ਨਾਲ ਦੀ ਨਾਲ ਆਲੇ ਦੁਆਲੇ ਸਿੱਖਾਂ ਨੂੰ, ਪੰਜਾਬ ਨੂੰ, ਸਿੱਖੀ ਨੂੰ ਜਿਵੇਂ ਘੇਰਾ ਪੈ ਰਿਹਾ, ਇਹ ਬਹੁਤ ਹੀ ਮੰਦਭਾਗਾ ਹੈ। ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸਾਨੂੰ ਹਰੇਕ ਸਿੱਖ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਊਗਾ ਕਿ ਅਸੀਂ ਆਪਦੀ ਲੜਾਈ ਖੁਦ ਲੜੀਏ। ਖਾਸ ਤੌਰ ਦੇ ਉੱਤੇ ਉਸ ਲਾਣੇ ਤੋਂ ਬਚੀਏ ਜਿਹੜਾ ਫਿਕਰਮੰਦ ਬਹੁਤ ਰਹਿੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਜੇ। ਭਾਈ ਮਾਹੌਲ ਜਿਹੜਾ ਹੈ ਉਹਦੀ ਰਾਖੀ ਰੱਖਣੀ ਸਰਕਾਰ ਦੀ ਡਿਊਟੀ ਆ ਤੇ ਸਰਕਾਰ ਕਿਉਂ ਇਹੋ ਜਿਹੀਆਂ ਗੱਲਾਂ ਹੋਣ ਦਿੰਦੀ ਆ ਜਿਹਦੇ ਨਾਲ ਮਾਹੌਲ ਖਰਾਬ ਹੋਵੇ। ਸਿੱਖਾਂ ਨੂੰ ਖੂੰਜੇ ਲਾ ਕੇ, ਜਲੀਲ ਕਰਕੇ, ਦਬਕਾ ਕੇ, ਸਿੱਖਾਂ ਦੀ ਕੋਈ ਗੱਲ ਹੀ ਨਾ ਸੁਣੇ, ਇਸ ਤਰੀਕੇ ਨਾਲ ਮਾਹੌਲ ਠੀਕ ਨਹੀਂ ਰਹੇਗਾ। ਸੋ ਇਹ ਅੱਜ ਲਈ ਇੰਨੇ ਕਾਫੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।